ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਪ੍ਰੋਗਰਾਮ ਹੈ ਜੀ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜਾ ਤੋਂ, ਜਿਨ੍ਹਾਂ ਦਾ ਫ਼ੋਨ ਨੰਬਰ 4082722500। ਗੁਰਦੀਪ ਸਿੰਘ ਕਲੋਵਸ, ਸਤਨਾਮ ਸਿੰਘ ਸਲਮਾ, ਬਹਾਦਰ ਸਿੰਘ ਪੌਲਰ, ਅਸ਼ਾਨਜੀਤ ਸਿੰਘ ਜੁਬਾ ਸਿਟੀ, ਸੁਖਵਿੰਦਰ ਸਿੰਘ, ਜਸਵੀਰ ਕੌਰ ਫਰੀਮੌਂਟ, ਸਰਬਜੀਤ ਸਿੰਘ ਚੋਕਰ ਟਰਲਿਕ, ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। 15% ਆਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਗਦਾਵਰ ਸਿੰਘ, ਮਨਜੀਤ ਕੌਰ ਜੁਬਾ ਸਿਟੀ, ਸੋਢੀ ਸਿੰਘ ਸੈਕਰਾਮੈਂਟੋ, ਅਵਤਾਰ ਸਿੰਘ ਤੇ ਰਣਜੀਤ ਕੌਰ ਸਿੱਧੂ ਬੇਕਰਫੀਲਡ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ, ਇੱਕ ਗੱਤਾ ਫੈਕਟਰੀ ਨੂੰ ਅੱਗ ਲੱਗੀ ਤੇ 3 ਮਜ਼ਦੂਰ ਝੁਲਸ ਕੇ ਉਹਨਾਂ ਦੀ ਮੌਤ ਹੋ ਗਈ। ਇਹ ਮਾਮਲਾ ਜਿਹੜਾ ਦੀ ਸਿਕਿਉਰਿਟੀ ਦੇ ਨਾਲ ਜਿਹੜਾ ਦੀ ਉਹ ਜੁੜਿਆ ਹੋਇਆ, ਸੁਰੱਖਿਆ ਦੇ ਨਾਲ ਜਿਹੜਾ ਦੀ ਉਹ ਜੁੜਿਆ ਹੋਇਆ। ਅਕਸਰ ਜਦੋਂ ਇਸ ਤਰ੍ਹਾਂ ਦੀ ਕਿਸੇ ਜਗ੍ਹਾ ਦੇ ਉੱਤੇ ਘਟਨਾ ਵਾਪਰਦੀ ਆ ਤਾਂ ਉਹਦੇ ਉੱਤੇ ਬਹੁਤ ਸਾਰੀ ਜਿਹੜੀ ਸਿਆਸਤ ਹੁੰਦੀ ਆ, ਬੜੀ ਭੱਜ ਨੱਠ ਜਿਹੜੀ ਆ ਦੀ ਉਹ ਹੁੰਦੀ ਆ, ਕਰਦੇ ਨੇ ਭੱਜ ਨੱਠ ਜਿਹੜੇ ਦੀ ਉਹ ਡਰਾਮੇਬਾਜ਼ੀ ਜਿਹੜੀ ਆ ਉਹ ਪੇਪਰਾਂ ਤੱਕ ਸੀਮਿਤ ਤਕਰੀਬਨ ਜਿਹੜੀ ਆ ਦੀ ਉਹ ਹੁੰਦੀ ਆ। ਤੁਸੀਂ ਕੋਈ ਵੀ ਜਿਹੜਾ ਦੀ ਲਾ ਲਓ, ਚਾਹੇ ਲੁਧਿਆਣੇ ਦੇ ਵਿੱਚ ਮਾਰੇ ਗਏ ਜਿਹੜੇ ਲੋਕ ਹੋਣ, ਇੱਕ ਉੱਪਰਲੀ ਛੱਤ ਡਿੱਗ ਪਈ ਸੀ, ਹੇਠਾਂ ਵਾਲੀਆਂ ਉਹਦੇ ਥੱਲੇ ਆ ਕੇ ਜਿਹੜੇ ਉਹ ਦੱਬ ਗਏ ਸੀ। ਇਹ ਵੀ ਸ਼ਹਿਣਾ ਦੇ ਨੇੜੇ ਪਿੰਡ ਉਗੋਕੇ ਦੇ ਵਿੱਚ ਬਾਂਸਲ ਹੋਮ ਫੈਕਟਰੀ ਸੀਗੀ, ਜਿੱਥੇ ਇਹ ਗੱਦੇ ਬਣਾਉਣ ਦੀ ਜਿਹੜੀ ਉਹ ਫੈਕਟਰੀ ਸੀਗੀ ਜੀ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਸੁਰੱਖਿਆ ਵਗੈਰਾ ਨੇ ਉਹਨਾਂ ਨੂੰ ਛਿੱਕੇ ਦੇ ਉੱਤੇ ਟੰਗਿਆ ਹੋਇਆ ਸੀਗਾ ਜੀ। ਇੱਥੇ ਅੱਗ ਲੱਗਣ ਦੇ ਨਾਲ ਇਹਦੇ ਅੰਦਰ ਮਜ਼ਦੂਰ ਜਿਹੜੇ ਉਹ ਘਿਰ ਗਏ। 3 ਜਾਣੇ ਜਿਹੜੇ ਆ ਜੀ ਉਹਨਾਂ ਦੀ ਝੁਲਸ ਕੇ ਮੌਤ ਹੋ ਜਾਣ ਦੀ ਖਬਰ ਹੈ। 2 ਜਾਣੇ ਜਿਹੜੇ ਉਹ ਜ਼ਖਮੀ ਹੋਏ ਆ, DMC ਹਸਪੀਟਲ ਦੇ ਵਿੱਚ ਇਹ ਦਾਖਲ ਨੇ। ਮਰਨ ਵਾਲਿਆਂ 'ਚ ਸਾਧੂ ਸਿੰਘ ਚੀਮੇ ਦਾ ਰਹਿਣ ਵਾਲਾ, ਜਗਦੀਪ ਸਿੰਘ ਗਿੱਲ ਕੋਠੇ ਦਾ ਤੇ ਸਿਕੰਦਰ ਸਿੰਘ ਚੀਮਾ ਦਾ ਰਹਿਣ ਵਾਲਾ ਜਿਹੜਾ ਜੀ ਉਹ ਦੱਸਿਆ ਜਾ ਰਿਹਾ। 60-70 ਦੇ ਕਰੀਬ ਗੱਦੇ ਤੇ ਹੋਰ ਸਮਾਨ ਜਿਹੜਾ ਸੀ ਉਹ ਵੀ ਅੰਦਰ ਜਿਹੜਾ ਜੀ ਉਹ ਸੜ ਗਿਆ। ਇਹ ਕੁਝ ਸਵੇਰ ਦੇ 10 ਵਜੇ ਦੇ ਕਰੀਬ ਬਾਂਸਲ ਫੋਮ ਫੈਕਟਰੀ ਦੇ ਵਿੱਚ ਧਮਾਕਾ ਹੋਇਆ। ਇਸ ਤੋਂ ਬਾਅਦ ਇਸ ਫੈਕਟਰੀ ਨੂੰ ਅੱਗ ਜਿਹੜੀ ਵੀ ਉਹ ਲੱਗੀ। ਕਿਹਾ ਜਾ ਰਿਹਾ ਜੀ ਕਿ ਅੱਗ ਲੱਗਣ ਦੇ ਜਿਹੜੇ ਕਾਰਨ ਨੇ ਸ਼ਾਰਟ ਸਰਕਟ ਜਿਹੜਾ ਹੋ ਸਕਦਾ। ਧਮਾਕਾ ਕਿਉਂ ਹੋਇਆ ਇਹ ਨਹੀਂ ਜਿਹੜਾ ਜੀ ਉਹ ਪਤਾ, ਜਾਂ ਇਹਦੀ ਜਾਂਚ ਦੇ ਹੁਕਮ ਜਿਹੜੇ ਆ ਜੀ ਉਹ ਦਿੱਤੇ ਗਏ ਆ। ਇਹ ਕਿਹਾ ਜਾ ਰਿਹਾ ਕਿ ਇਹਦੇ ਜਿਹੜੇ ਮਾਲਕ ਆ ਫੈਕਟਰੀ ਦੇ ਉਹ ਆਸੇ ਪਾਸੇ ਜਿਹੜਾ ਜੀ ਹੋ ਗਏ। 8 ਦੇ ਕਰੀਬ ਫਾਇਰ ਬ੍ਰਿਗੇਡ ਦੀਆਂ ਜਿਹੜੀਆਂ ਗੱਡੀਆਂ ਸੀਗੀਆਂ ਉਹਨਾਂ ਨੇ ਮੌਕੇ ਦੇ ਉੱਤੇ ਜਾ ਕੇ ਜਿਹੜਾ ਜੀ ਇਹਦੇ ਅੱਗ ਦੇ ਉੱਤੇ ਕਾਬੂ ਪਾਇਆ ਜਿਹੜਾ ਜੀ ਉਹ ਦੱਸੀ ਦਾ। ਮਾਲਕਾਂ ਦੇ ਉੱਤੇ ਅਜੇ ਤੱਕ ਕੋਈ ਮਾਮਲਾ ਜਿਹੜਾ ਜੀ ਉਹ ਦਰਜ ਨਹੀਂ ਹੋਇਆ, ਪਰ ਇਹ ਕਿਹਾ ਗਿਆ ਜੀ ਕਿ ਜਾਂਚ ਤੋਂ ਬਾਅਦ ਮਾਮਲਾ ਦਰਜ ਹੋਊਗਾ। ਪਤਾ ਮਾਲਕਾਂ ਨੂੰ ਵੀ ਹੈ ਕਿ ਥੋੜ੍ਹੇ ਦਿਨ ਜਿਹੜਾ ਜੀ ਇਹ ਰੌਲਾ ਰੱਪਾ ਹੁੰਦਾ, ਫਿਰ ਜਿਹੜੇ ਇਸ ਤਰ੍ਹਾਂ ਦੇ ਹਾਦਸਿਆਂ ਦੇ ਵਿੱਚ ਮਾਰੇ ਜਾਂਦੇ ਆ ਮਜ਼ਦੂਰ ਹੁੰਦੇ ਵਿਚਾਰੇ, ਉਹਨਾਂ ਦੇ ਪਰਿਵਾਰਾਂ ਦੇ ਮੂੰਹ ਜਿਹੜੇ ਆ ਜੀ ਉਹਦੇ ਵਿੱਚ ਨੋਟ ਤੁੰਨ ਕੇ ਅਕਸਰ ਬੰਦ ਕਰ ਦਿੱਤੇ ਜਾਂਦੇ ਆ। ਤੇ ਇਹੋ ਜਿਹੀ ਕੋਈ ਹੋਰ ਫੈਕਟਰੀ ਜਿਹੜੀ ਆ ਜੀ ਉਹ ਮਜ਼ਦੂਰਾਂ ਨੂੰ ਮਾਰਨ ਦੇ ਵਾਸਤੇ ਅੱਗੋਂ ਚੱਲਣੀ ਸ਼ੁਰੂ ਹੋ ਜਾਂਦੀ ਹੈ ਜੀ। ਬਿਲਕੁਲ, ਲੋਕ ਚੁੱਪ ਹੋ ਜਾਂਦੇ ਜੇ ਲੋਕ ਖੜਦੇ ਵੀ ਆ ਉਹਨਾਂ ਦੇ ਨਾਲ। ਤੇ ਅੱਗੇ ਗੱਲ ਕਰਦੇ ਜੋ ਬੁਲੰਦ ਸ਼ਹਿਰ ਦੇ ਵਿੱਚ ਹਿੰਸਾ ਹੋਈ ਸੀਗੀ, ਜਿਸ ਦੇ ਵਿੱਚ 2 ਮੌਤਾਂ ਵੀ ਹੋ ਗਈਆਂ ਆ, ਤੇ ਉਸ ਦੇ ਵਿੱਚ ਬਜਰੰਗ ਦਲ ਦਾ ਜਿਹੜਾ ਸੀਗਾ ਉਹ ਨਿਗਰਾਨੀ ਕਰ ਰਿਹਾ ਸੀ। ਬਿਲਕੁਲ ਜੀ, ਇਹ ਜਿਹੜਾ ਜੀ ਕਿਉਂਕਿ ਗਊ ਸੋ ਕਾਲਡ ਜਿਹੜੇ ਗਊ ਰੱਖਿਅਕ ਨੇ ਜੀ, ਦੇਖੋ ਜੋ ਕੁਛ ਇੱਥੇ ਚੱਲ ਰਿਹਾ ਨਾ, ਕਹਿੰਦੇ ਜੋ ਬੀਜੋਗੇ ਉਹ ਵੱਢੋਗੇ। ਜੋ ਕੁਛ ਖਾਸ ਤੌਰ ਦੇ ਉੱਤੇ ਮੀਡੀਆ ਦੇ ਵਿੱਚ ਜੇ ਤੁਸੀਂ ਇੱਥੋਂ ਦੇ ਚੈਨਲਾਂ ਦੇ ਉੱਤੇ ਸੁਣੋ ਤੇ ਹਿੰਦੂ ਮੁਸਲਿਮ ਜਿਹੜੀ ਡਿਬੇਟ ਜਿਹਨੂੰ ਇਹ ਕਹਿੰਦੇ ਆ, ਡਿਬੇਟ ਤਾਂ ਹੈ ਨਹੀਂ, ਉਹਦੇ ਵੱਲ ਸਾਰਾ ਕੁਛ ਜਿਹੜਾ ਜੀ ਉਹ ਕੇਂਦਰਿਤ ਹੋਇਆ ਪਿਆ। ਉੱਥੇ ਕੋਈ ਹੋਰ ਇਸ਼ੂ ਹੀ ਹੈ ਨਹੀਂ। ਇੱਕ ਇਸ਼ੂ ਜਿਹੜਾ ਜੀ ਉਹ ਕੱਲ੍ਹ ਚੱਲਿਆ ਸੀਗਾ, ਇੱਥੋਂ ਦੇ ਇੱਕ ਵੱਡੇ ਚੈਨਲ ਨੇ, ਵੱਡੇ ਅਦਾਰੇ ਨੇ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਜਿਹੜੀ ਚੋਣ ਰੈਲੀ ਉਹ ਰਾਜਸਥਾਨ 'ਚ ਸੰਬੋਧਨ ਕਰ ਰਹੇ ਸੀ, ਉਹਦੇ ਵਿੱਚ ਬੋਲੇ ਸੋ ਨਿਹਾਲ ਦਾ ਨਾਅਰਾ ਲੱਗਿਆ। ਉਹ ਨਾਅਰਾ ਕੱਟ ਕੇ ਉੱਥੇ ਉਹ ਬਾਕੀ ਸਾਰਾ ਕੁਛ ਉਹ ਚੱਕ ਲਿਆ, ਕੱਲੀ ਜਿਹੜੀ ਚੀਜ਼। ਉਸ ਤੋਂ ਬਾਅਦ ਪਾਕਿਸਤਾਨ ਜ਼ਿੰਦਾਬਾਦ ਦੇ ਜਿਹੜੀ ਹੈ ਜੀ ਉਹ ਆਡੀਓ ਪਿੱਛੇ ਫਿੱਟ ਕਰਕੇ ਉਹ ਚੈਨਲ ਦੇ ਉੱਤੇ ਚਲਾਤੀ। ਹੈਰਾਨਗੀ ਜਿਹੜੀ ਦੀ ਇਹ ਹੋਈ ਕਿ ਉੱਥੋਂ ਦੀ ਰਾਜਸਥਾਨ ਦੀ ਮੁੱਖ ਮੰਤਰੀ ਜਿਹੜੀ ਵਸੁੰਧਰਾ ਰਾਜੇ ਸਿੰਧੀਆ,
ਉਹ ਆਪਣੇ ਅਗਲੀਆਂ ਚੋਣ ਸਭਾਵਾਂ ਦੇ ਵਿੱਚ ਜਦੋਂ ਇਹਨੂੰ ਪਤਾ ਲੱਗਦਾ ਕਿ ਇੱਥੇ ਉਹ ਚੱਲ ਰਹੀ ਹੈ, ਉਹ ਉਹਦਾ ਜ਼ਿਕਰ ਕਰ ਰਹੀ ਹੈ ਕਿ ਨਵਜੋਤ ਸਿੱਧੂ ਜਿਹੜਾ ਜੀ ਉਹ ਪਾਕਿਸਤਾਨ ਦੇ ਨਾਅਰੇ ਲਵਾ ਰਿਹਾ। ਠੀਕ ਨਾਅਰੇ ਉਸ ਤਰੀਕੇ ਨਾਲ ਫਿੱਟ ਕੀਤੇ ਗਏ ਸੀ ਜਿਵੇਂ JNU ਦੇ ਵਿੱਚ ਉੱਥੋਂ ਦੇ ਵਿਦਿਆਰਥੀ ਆਗੂ ਦੇ ਸਮਾਗਮ ਦੇ ਵਿੱਚ ਫਿੱਟ ਕਰਕੇ ਉਹਦੇ ਉੱਤੇ ਦੇਸ਼ ਧਰੋਹ ਦਾ ਮਾਮਲਾ ਜਿਹੜਾ ਜੀ ਉਹ ਦਰਜ ਕਰ ਦਿੱਤਾ ਗਿਆ ਸੀ। ਹਾਲਾਂਕਿ ਇਹ ਦੋਨੋਂ ਵੀਡੀਓਜ਼ ਜਿਹੜੀਆਂ ਦੀ ਉਹ ਜਿਹੜੀਆਂ ਪੋਸਟ ਕਰਕੇ ਨਵਜੋਤ ਸਿੰਘ ਸਿੱਧੂ ਤੇ ਕਾਂਗਰਸ ਨੇ ਜਿਹੜਾ ਜੀ ਉਹ ਕਾਫੀ ਹੱਦ ਤੱਕ ਡੈਮੇਜ ਕੰਟਰੋਲ ਕਰ ਲਿਆ। ਪਰ ਤੁਸੀਂ ਦੇਖੋ ਕਿ ਕਿਸ ਕਿਸਮ ਦੀ ਸ਼ਰਾਰਤ ਜਿਹੜੀ ਵੀ ਇੱਥੇ ਮੀਡੀਆ ਕਰ ਰਿਹਾ, ਇਹ ਉਹਦੇ ਵੱਲੋਂ ਹੀ ਕ੍ਰੀਏਟ ਕੀਤੀਆਂ ਹੋਈਆਂ ਜਿਹੜੀਆਂ ਉਹ ਚੀਜ਼ਾਂ ਨੇ ਜਿਹਦੇ ਕਰਕੇ ਇਹ ਆਦਮਬੋ ਕਰਦੇ ਜਿਹੜੇ ਜੀ ਉਹ ਸੜਕਾਂ ਦੇ ਉੱਤੇ ਲੋਕ ਫਿਰ ਰਹੇ ਨੇ। ਗਊ ਹੱਤਿਆ ਦੇ ਸ਼ੱਕ ਦੇ ਮਾਮਲੇ 'ਚ ਬੁਲੰਦ ਸ਼ਹਿਰ ਦੇ ਵਿੱਚ ਇੱਕ ਥਾਣੇਦਾਰ ਜਿਹੜਾ ਸੀਗਾ ਜੀ ਇੰਸਪੈਕਟਰ ਸੁਬੋਧ ਕੁਮਾਰ ਸਿੰਘ, ਉਹਨੂੰ ਮਾਰ ਦਿੱਤਾ ਕੁੱਟ ਕੇ। 4 ਲੋਕਾਂ ਨੂੰ ਗ੍ਰਿਫਤਾਰ ਕੀਤਾ, 87 ਦੇ ਉੱਤੇ ਕੇਸ ਦਰਜ ਕੀਤਾ ਗਿਆ। 27 ਨਾਮਜ਼ਦ ਨੇ, 60 ਜਿਹੜੇ ਅਣਪਛਾਤੇ ਆ। ਇਹਦੇ ਵਿੱਚ ਬਜਰੰਗ ਦਲ ਦਾ ਮੁਖੀ ਜਿਹੜਾ ਜੀ ਉਹ ਮੇਨ ਇਹਦੇ ਵਿੱਚ ਜਿਹੜਾ ਜੀ ਸ਼ਾਮਲ ਦੱਸਿਆ ਜਾ ਰਿਹਾ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨਾਲ ਜੁੜੇ ਜਿਹੜੇ ਜੀ ਉਹ ਵਿਅਕਤੀ ਦੱਸੇ ਜਾ ਰਹੇ ਆ। ਮੇਨ ਦੋਸ਼ੀ ਜਿਹੜਾ ਇਹਦੇ ਵਿੱਚ ਯੋਗੇਸ਼ ਰਾਜ ਬਜਰੰਗ ਦਲ ਦਾ ਡਿਸਟ੍ਰਿਕਟ ਦਾ ਪ੍ਰਧਾਨ ਹੈ ਔਰ ਜਿਹੜਾ ਇੱਕ ਜਿਹੜਾ ਭਾਜਪਾ ਯੁਵਾ ਮੋਰਚਾ ਉਹਦਾ ਪ੍ਰਧਾਨ ਸ਼ਿਖਰ ਅਗਰਵਾਲ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜਿਹੜੇ ਮੈਂਬਰ ਨੇ ਉਪਿੰਦਰ ਰਾਘਵ, ਉਹ ਵੀ ਇਹਦੇ ਵਿੱਚ ਨਾਮਜ਼ਦ ਦੱਸੇ ਜਾ ਰਹੇ ਆ। ਇਹ ਸਾਰੇ ਦੇ ਸਾਰੇ ਜਿਹੜਾ ਜੀ ਉਹ ਫਰਾਰ ਨੇ। ਹਿੰਸਾ ਦੇ ਵਿੱਚ ਮਾਰੇ ਗਏ ਵਿਅਕਤੀ ਜਿਹੜਾ ਇਹ ਸੁਮਿਤ ਦਾ ਪਰਿਵਾਰ, ਉਹ ਅੰਤਮ ਸੰਸਕਾਰ ਨਾ ਕਰਨ ਦੇ ਉੱਤੇ ਅੜਿਆ ਹੋਇਆ ਜੀ। ਪਰਿਵਾਰ ਦੀ ਮੰਗ ਸੀਗੀ ਕਿ ਸੁਮਿਤ ਦੀ ਹੱਤਿਆ ਇੰਸਪੈਕਟਰ ਸੁਬੋਧ ਨੇ ਕੀਤੀ ਆ। ਉਹਦੇ ਪਰਿਵਾਰ ਨੂੰ ਸਰਕਾਰ ਨੇ 50 ਲੱਖ ਰੁਪਏ ਦੇ ਦਿੱਤਾ, ਜਦੋਂ ਕਿ ਸਾਨੂੰ ਵੀ ਜਿਹੜੀ ਹੈ ਜੀ ਉਹ ਇੰਨੀ ਰਕਮ ਮਿਲਣੀ ਜਿਹੜੀ ਜੀ ਉਹ ਚਾਹੀਦੀ ਹੈ। 5 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਜਿਹੜਾ ਜੀ ਉਹ ਕੀਤਾ ਗਿਆ ਜੀ। ਜਿਹੜਾ ਸੁਬੋਧ ਕੁਮਾਰ ਸਿੰਘ ਇੰਸਪੈਕਟਰ ਜੀ ਨੂੰ ਭੀੜ ਨੇ ਕੁੱਟ ਕੇ ਮਾਰ ਦਿੱਤਾ, ਉਹਦੇ ਪਿੰਡ ਦੇ ਵਿੱਚ ਅੰਤਮ ਸੰਸਕਾਰ ਜਿਹੜਾ ਜੀ ਉਹ ਕੀਤਾ ਗਿਆ। ਉਹਦੇ ਭਰਾ ਨੇ ਉੱਥੇ ਇਹ ਕਿਹਾ ਕਿ ਜਿਹੜਾ ਜੀ ਉਹਦੇ ਮੁੰਡੇ ਨੇ ਇਹ ਗੱਲ ਕਹੀ ਕਿ ਮੇਰਾ ਪਿਓ ਜਿਹੜਾ ਜੀ ਉਹ ਮੈਨੂੰ ਇੱਕ ਚੰਗਾ ਨਾਗਰਿਕ ਬਣਾਉਣਾ ਚਾਹੁੰਦਾ ਸੀਗਾ, ਉਸ ਸਮਾਜ ਦਾ ਨਾਗਰਿਕ ਜਿਹਦੇ ਵਿੱਚ ਧਰਮ ਦੇ ਨਾਂ ਦੇ ਉੱਤੇ ਹਿੰਸਾ ਨਾ ਫੈਲਾਈ ਜਾਵੇ। ਉਹਨੇ ਕਿਹਾ ਕਿ ਹਿੰਦੂ ਮੁਸਲਿਮ ਝਗੜੇ ਦੀ ਵਜ੍ਹਾ ਕਰਕੇ ਮੇਰੇ ਪਿਓ ਦੀ ਜਾਨ ਗਈ ਹੈ, ਕੱਲ ਕਿਹਦੇ ਪਿਓ ਦੀ ਜਾਨ ਜਾਣੀ ਹੈ ਕੁਛ ਨਹੀਂ ਜਿਹੜਾ ਜੀ ਉਹ ਕਿਹਾ ਜਾ ਸਕਦਾ। ਉਹਦੀ ਜਿਹੜੀ ਘਰ ਵਾਲੀ ਜਿਹੜਾ ਇੰਸਪੈਕਟਰ ਮਾਰਿਆ ਗਿਆ, ਉਹਨੇ ਇਹ ਗੱਲ ਕਹੀ ਹੈ ਕਿ ਮੇਰੇ ਘਰ ਵਾਲੇ ਨੂੰ ਪਹਿਲਾਂ ਵੀ ਧਮਕੀਆਂ ਜਿਹੜੀਆਂ ਉਹ ਮਿਲਦੀਆਂ ਸੀਗੀਆਂ ਕਿਉਂਕਿ ਉਹ ਅਖਲਾਕ ਕੇਸ ਦੀ ਜਾਂਚ ਜਿਹੜਾ ਜੀ ਉਹ ਕਰ ਰਿਹਾ ਸੀ, ਜਿਹਦੇ ਕਰਕੇ ਮਿੱਥ ਕੇ ਸੋਚੀ ਸਮਝੀ ਸਾਜ਼ਿਸ਼ ਦੇ ਅਧੀਨ ਗਊ ਹੱਤਿਆ ਦਾ ਮਾਮਲਾ ਬਣਾ ਕੇ ਸੁਬੋਧ ਕੁਮਾਰ ਸਿੰਘ ਦੇ ਉੱਤੇ ਇਹ ਹਮਲਾ ਕੀਤਾ ਗਿਆ ਜੀ, ਜਿਹਦੇ ਵਿੱਚ ਉਹਦੀ ਜਾਨ ਜਿਹੜੀ ਹੈ ਜੀ ਉਹ ਗਈ ਹੈ। ਸਰਕਾਰ ਜਿਹੜੀ ਹੈ ਜੀ ਉਹ ਖੁਦ ਜਿਹੜੀ ਸ਼ਹਿ ਦੇ ਕੇ ਉੱਤਰ ਪ੍ਰਦੇਸ਼ ਦੀ ਜਿਹੜੀ ਜੀ ਉਹ ਭੜਕਾ ਰਹੀ ਹੈ ਤਾਂ ਕਿ ਇਹਦੇ ਵਿੱਚੋਂ 19 ਦੇ ਵਿੱਚ ਜਿਹੜੀਆਂ ਜੀ ਉਹ ਵੋਟਾਂ ਕੱਢੀਆਂ ਜਾ ਸਕਣ। ਦੇਖੋ ਇੱਕ ਅਜੀਬ ਹੀ ਆ ਇਸ ਦੇਸ਼ ਦੇ ਵਿੱਚ ਧਰਮ ਦੇ ਨਾਂ ਤੇ ਵੋਟਾਂ, ਜਾਤ ਪਾਤ ਦੇ ਨਾਂ ਤੇ ਵੋਟਾਂ ਕੱਢੀਆਂ ਜਾਂਦੀਆਂ, ਲੋਕਾਂ ਦੀ ਭਾਵੇਂ ਜਾਨ ਚਲੀ ਜਾਏ। ਅੱਗੇ ਆਪਾਂ ਕਿਸਾਨਾਂ ਦੀ ਗੱਲ ਕਰਦੇ ਹਾਂ, ਜਿਹੜੀ ਮਰਜ਼ੀ ਫਸਲ ਲਾ ਲਾ ਉਸ ਨੂੰ ਲੈ ਕੇ ਇਹਨਾਂ ਨੂੰ ਸੰਘਰਸ਼ ਕਰਨਾ ਪੈਂਦਾ ਆ। ਤੇ ਹੁਣ ਗੰਨੇ ਨੂੰ ਲੈ ਕੇ ਸੜਕਾਂ ਤੇ ਉਤਰੇ। ਬਿਲਕੁਲ ਜੀ, ਗੰਨੇ ਦਾ ਨਾ ਤਾਂ ਬਕਾਇਆ ਮਿਲ ਰਿਹਾ ਕਿਸਾਨਾਂ ਨੂੰ, ਨਾ ਅੱਗੋਂ ਜਿਹੜੀਆਂ ਮਿੱਲਾਂ ਜਿਹੜੀਆਂ ਜੀ ਉਹ ਪੀੜ ਰਹੀਆਂ ਨੇ ਗੰਨਾ। ਜਿਹੜੇ ਕਿਸਾਨ ਨੇ ਉਹ ਵੱਖ-ਵੱਖ ਥਾਵਾਂ ਦੇ ਉੱਤੇ ਸੜਕਾਂ ਦੇ ਉੱਤੇ ਜਿਹੜਾ ਜੀ ਉਹ ਆ ਗਏ ਨੇ। ਜਿਹੜਾ ਮੁਕੇਰੀਆਂ ਦਸੂਹਾ ਰੋਡ ਹੈ ਇਹ ਦੂਜੇ ਦਿਨ ਵੀ ਜਿਹੜਾ ਜੀ ਉਹ ਜਾਮ ਰਿਹਾ। ਕਾਦੀਆਂ ਦੇ ਵਿੱਚ ਜਿਹੜੇ ਕੁਝ ਕਿਸਾਨ ਨੇ ਉਹਨਾਂ ਦੇ ਉੱਤੇ ਮਾਮਲਾ ਦਰਜ ਜਿਹੜਾ ਜੀ ਉਹ ਕੀਤਾ ਗਿਆ। 2 ਕਿਸਾਨ ਨੇਤਾ ਜਿਹੜੇ ਆ ਜੀ ਉਹ ਫੜੇ ਵੀ ਗਏ ਆ। ਮੁਕੇਰੀਆਂ ਦਸੂਹਾ ਰੋਡ ਦੇ ਉੱਤੇ ਦੂਜੇ ਦਿਨ ਵੀ ਜਿਹੜਾ ਜੀ ਉਹ ਚੱਕਾ ਜਾਮ ਰਿਹਾ। ਦਸੂਹੇ ਦੇ ਵਿੱਚ ਕਿਸਾਨਾਂ ਨੇ ਹੁਸ਼ਿਆਰਪੁਰ GT ਰੋਡ ਜਿਹੜਾ ਜੀ ਉਹ ਜਾਮ ਕੀਤਾ ਪਿਆ। ਜਿਹੜੇ ਕਿਸਾਨ ਨੇ ਉਹ ਸੜਕ ਦੇ ਉੱਤੇ ਡਟੇ ਹੋਏ ਨੇ। ਦੂਜੇ ਪਾਸੇ ਜਿਹੜਾ ਮੁਕੇਰੀਆਂ ਦਸੂਹਾ ਦਾ ਰਾਹ ਜਿਹੜਾ 20 ਮਿੰਟ ਦਾ ਹੈ ਜੀ, ਉਹਨੂੰ ਘੰਟੇ ਜਿਹੜੇ ਆ ਜੀ ਉਹ ਲੱਗ ਰਹੇ ਆ ਕਿਉਂਕਿ ਡਾਈਵਰਟ ਜਿਹੜਾ ਜੀ ਉਹ ਕੀਤਾ ਗਿਆ ਇਹ ਟ੍ਰੈਫਿਕ। ਦੂਜੇ ਪਾਸੇ ਜਿਹੜੀ ਫਗਵਾੜਾ ਖੰਡ ਮਿੱਲ ਉੱਥੇ ਕਿਸਾਨ ਜਿਹੜੇ ਜੀ ਪਹਿਲਾਂ ਸਾਈਡ ਦੇ ਉੱਤੇ ਸੀ, ਫਿਰ ਉਹਨਾਂ ਨੇ ਇੱਕ ਲੇਨ ਜਿਹੜੀ ਜੀ ਉਹ ਕਰਤੀ। ਜਦੋਂ ਪ੍ਰਸ਼ਾਸਨ ਨੇ ਕੋਈ ਗੱਲ ਨਾ ਸੁਣੀ ਤਾਂ ਇਹ ਪੂਰਾ ਹਾਈਵੇ ਜਿਹੜਾ ਸੀਗਾ ਜੀ ਉਹ ਜਾਮ ਕਰ ਦਿੱਤਾ। ਕਿਸਾਨ ਇਹ ਕਹਿ ਰਹੇ ਆ ਕਿ ਜਿਹੜੀਆਂ ਪ੍ਰਾਈਵੇਟ ਸ਼ੂਗਰ ਮਿੱਲਾਂ ਨੇ ਉਹ ਪਿਛਲੇ ਸਾਲ ਦਾ ਬਕਾਇਆ ਦੇਣ ਤੇ ਤੁਰੰਤ ਪੜਾਈ ਜਿਹੜੀ ਹੈ ਜੀ ਉਹ ਗੰਨੇ ਦੀ ਸ਼ੁਰੂ ਕਰਨ। ਜਿਹੜੀ ਫਗਵਾੜੇ ਦੇ ਵਿੱਚ ਵਾਹਦ ਐਂਡ ਸਿੰਦਰ ਸ਼ੂਗਰ ਮਿੱਲ ਜਿਹੜੀ ਹੈ ਜੀ ਉਹਦੇ ਬਾਹਰ ਧਰਨੇ ਦੇ ਉੱਤੇ ਕਿਸਾਨ ਜਿਹੜੇ ਆ ਜੀ ਉਹ ਬੈਠੇ ਆ।
ਪੁਲਿਸ ਨੇ ਜਿਹੜਾ ਯੂਨੀਅਨ ਦੇ ਨੇਤਾਵਾਂ ਦੇ ਨਾਲ ਗੱਲ ਕਰਕੇ ਧਰਨਾ ਜਿਹੜਾ ਸੀ ਉਹ ਮੁਕਾਉਣ ਦੀ ਕੋਸ਼ਿਸ਼ ਕੀਤੀ, ਪਰ ਕੋਈ ਹੱਲ ਜਿਹੜਾ ਜੀ ਉਹ ਨਹੀਂ ਨਿਕਲਿਆ। ਕਿਸਾਨਾਂ ਨੇ ਪੈਦਲ ਰੋਸ ਮਾਰਚ ਜਿਹੜਾ ਜੀ ਉਹ ਸ਼ੁਰੂ ਕਰਤਾ, ਜਿਹੜਾ ਕਿ 4 ਕਿਲੋਮੀਟਰ ਦੂਰ ਮੇਟਾ BT ਰੋਡ ਦੇ ਉੱਤੇ ਆ ਕੇ ਜਿਹੜਾ ਜੀ ਉਹ ਰੁਕਿਆ, ਜਿੱਥੇ ਕਿਸਾਨਾਂ ਨੇ ਫਿਰ ਜਾਮ ਕਰਤਾ। ਇਹਦੇ ਨਾਲ ਲੁਧਿਆਣਾ ਜਲੰਧਰ ਨੈਸ਼ਨਲ ਹਾਈਵੇ ਜਿਹੜਾ ਸੀ ਉਹ ਜਾਮ ਹੋ ਗਿਆ। ਗੁਰਾਇਆ ਤੱਕ 10 ਕਿਲੋਮੀਟਰ ਤੱਕ ਜਿਹੜਾ ਸੀਗਾ ਜੀ ਸਾਰਾ ਹਾਈਵੇ ਦੋਨਾਂ ਸਾਈਡਾਂ ਤੋਂ ਜਿਹੜਾ ਸੀ ਉਹ ਜਾਮ ਹੋ ਗਿਆ। ਲੋਕ ਜਿਹੜੇ ਜੀ ਤੰਬੂ ਲਾ ਕੇ ਉੱਥੇ ਹੀ ਜਿਹੜਾ ਸੜਕ ਦੇ ਉੱਤੇ ਹੀ ਜਿਹੜਾ ਜੀ ਉਹ ਔਰ ਇਹ ਧਰਨਾ ਜਿਹੜਾ ਜੀ ਉਹ ਲਗਾਤਾਰ ਜਾਰੀ ਹੈ। ਕਿਸਾਨ ਨੇਤਾ ਜਿਹੜੇ ਆ ਜੀ ਉਹ ਕਹਿੰਦੇ ਆ ਕਿ 2 ਸਾਲਾਂ ਤੋਂ ਗੰਨੇ ਦੀਆਂ ਮਿੱਲਾਂ ਦਾ ਕਰੀਬ 400 ਕਰੋੜ ਰੁਪਈਆ ਬਕਾਇਆ ਹੈ, ਜਦੋਂ ਕਿ ਨਿਯਮਾਂ ਦੇ ਮੁਤਾਬਕ ਗੰਨੇ ਦੀ ਕੀਮਤ 14 ਦਿਨਾਂ ਦੇ ਵਿੱਚ ਕਿਸਾਨਾਂ ਦੇ ਖਾਤੇ ਦੇ ਵਿੱਚ ਜਿਹੜੀ ਆ ਉਹ ਆਉਣੀ ਚਾਹੀਦੀ ਹੈ। ਫਗਵਾੜੇ ਦੀ ਮਿੱਲ ਜਿਹੜੀ ਕਿ ਅਕਾਲੀ ਆਗੂ ਦੀ ਮਿੱਲ ਹੈ ਜੀ ਵਾਹਦ ਦੀ, ਉਹਨੇ 50 ਕਰੋੜ ਰੁਪਈਆ ਕਿਸਾਨਾਂ ਦਾ ਬਕਾਇਆ ਦੇਣਾ। ਮੁਕੇਰੀਆ ਮਿੱਲ ਨੇ 48 ਕਰੋੜ ਰੁਪਈਆ ਦੇਣਾ। ਦਸੂਹੇ ਦੀ ਮਿੱਲ ਨੇ 8 ਕਰੋੜ ਰੁਪਈਆ ਦੇਣਾ। ਸਭ ਤੋਂ ਜ਼ਿਆਦਾ ਜਿਹਨੇ ਬਕਾਇਆ ਦੇਣਾ ਜੀ ਉਹ ਕਾਂਗਰਸੀ ਆਗੂ ਕਪੂਰਥਲੇ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਹੋਰਾਂ ਦੀ ਮਿੱਲ ਆ, ਜਿਹਦਾ 62 ਕਰੋੜ ਰੁਪਈਆ ਜਿਹੜਾ ਜੀ ਉਹ ਬਕਾਇਆ। ਪਿਛਲੇ ਦਿਨੀ ਸੱਤਾਹੀਣ ਹੋਏ ਅਕਾਲੀ ਦਲ ਨੇ ਜਿਹੜਾ ਜੀ 2 ਦਿਨ ਧਰਨੇ ਲਾਉਣ ਦਾ ਡਰਾਮਾ ਕੀਤਾ ਸੀਗਾ। ਇੱਕ ਜਗ੍ਹਾ ਤੇ ਕਾਲੀਆਂ ਝੰਡੀਆਂ ਵਿਖਾਤੀਆਂ, ਮੁੜ ਕੇ ਉਹ ਧਰਨਾ ਲਾਉਣ ਦੇ ਵਾਸਤੇ ਲੱਭੇ ਹੀ ਨਹੀਂ। ਪਰ ਨਾ ਇਹ ਜਿਹੜੇ ਸਿਆਸੀ ਲੋਕ ਨੇ ਜੀ ਇਹਨਾਂ ਦੀਆਂ ਜਿਹੜੀਆਂ ਮਿੱਲਾਂ ਨੇ ਜਿਨ੍ਹਾਂ ਦੇ ਵੱਡੇ ਬਕਾਏ ਨੇ, ਉਹਨਾਂ ਦੀਆਂ ਮਿੱਲਾਂ ਦੇ ਬਾਹਰ ਕੋਈ ਧਰਨੇ ਲਾਉਣ ਦੀ ਜੁਰਤ ਜਿਹੜੀ ਹੈ ਜੀ ਉਹ ਨਹੀਂ ਕਰ ਰਿਹਾ। ਔਰ 2 ਇੱਕ ਕਾਂਗਰਸੀ ਤੇ ਇੱਕ ਅਕਾਲੀ ਆਗੂ ਨੇ ਜੀ ਜਿਨ੍ਹਾਂ ਦੇ ਸਭ ਤੋਂ ਵੱਧ ਬਕਾਏ ਕਿਸਾਨਾਂ ਦੇ ਅਜੇ ਪਏ ਨੇ ਜੀ। ਜਿਹੜੇ ਪਤਾ ਲੱਗਾ ਹੋਣਾ ਵੀ ਸਾਡੇ ਲੀਡਰਾਂ ਨੇ ਦੇਣੇ ਤੋਂ ਹਟ ਗਏ ਜੀ, ਕਾਲੀਆਂ ਝੰਡੀਆਂ ਦਿਖਾਉਣਾ ਵੀ। ਤਾਂ ਅੱਗੇ ਆਪਾਂ 1984 ਦੇ 186 ਕੇਸਾਂ ਦੀ ਜੇ ਗੱਲ ਕਰੀਏ ਕਿ ਉਹਨਾਂ ਦੀ ਜਾਂਚ ਸਿਰਫ 2 ਮੈਂਬਰੀ ਸਿੱਟ ਜਿਹੜੀ ਆ ਉਹੀ ਕਰੇਗੀ। ਐਕਚੁਅਲੀ ਜੀ ਇਹਦੇ ਉੱਤੇ ਸਿਆਸਤ ਦੇ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖੀ ਹੋਵੇ, ਅਦਾਲਤਾਂ ਦੀ ਜਿਹੜਾ ਸੀਗਾ ਉਹ ਵੀ ਕ੍ਰੈਡਿਟ ਲੈ ਲਿਆ ਕਿ ਅਸੀਂ ਜਿਹੜਾ ਜੀ ਉਹ ਫੈਸਲਾ ਇਹ ਕਰਵਾਇਆ। ਜਿਸ ਕਿਸਮ ਦਾ ਜਿਹੜਾ ਜੀ, ਕਿਉਂਕਿ 84 ਜਿਹੜਾ ਜੀ ਉਹ ਯਾਦ ਆਇਆ ਹੋਇਆ ਹੁਣ ਸੱਤਾ ਦੇ ਵਿੱਚ ਨਾ ਹੋਣ ਕਰਕੇ। ਪਰ ਇਹਦਾ ਇੱਕ ਇਹ ਡਿਫਰੈਂਟ ਜਿਹੜਾ ਜੀ ਉਹ ਐਂਗਲ ਆ ਕਿ ਸੁਪਰੀਮ ਕੋਰਟ ਨੇ 10 ਮਹੀਨਿਆਂ ਤੋਂ ਤਕਰੀਬਨ SIT ਦੇ ਵਾਸਤੇ ਇੱਕ ਮੈਂਬਰ ਮੰਗਿਆ ਹੋਇਆ ਵੀ। 2 ਮੈਂਬਰ ਸੀਗੇ ਜੀ, ਤੀਸਰਾ ਮੈਂਬਰ ਦਿਓ। ਉਹ ਇੱਕ ਮੈਂਬਰ ਨਹੀਂ ਜਿਹੜਾ ਜੀ ਉਹ ਦਿੱਤਾ ਜਾ ਸਕਿਆ ਤੇ ਸਰਕਾਰ ਕਹਿੰਦੀ, ਕੇਂਦਰ ਦੀ ਸਰਕਾਰ 2 ਨਾਲ ਹੀ ਕੰਮ ਚਲਾ ਲਓ, 3 ਮੈਂਬਰ ਦੀ ਜਿਹੜੀ ਉਹ ਜ਼ਰੂਰਤ ਨਹੀਂ ਹੈ। ਸੁਪਰੀਮ ਕੋਰਟ ਨੇ ਹੁਣ ਜਦੋਂ ਸੈਂਟਰ ਦੀ ਸਰਕਾਰ ਨੇ ਇਹ ਲਿਖ ਕੇ ਦਿੱਤਾ ਕਿ 2 ਮੈਂਬਰੀ ਚੱਲੂ, ਫਿਰ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਜਿਹੜਾ ਜੀ ਉਹ ਬਦਲ ਦਿੱਤਾ। 1984 ਦੇ ਤੇ ਕਤਲੇਆਮ ਦੇ 186 ਕੇਸਾਂ ਦੀ ਜਿਹੜੀ ਜਾਂਚ ਦੇ ਵਾਸਤੇ ਬਣਾਈ ਗਈ ਸਿੱਟ ਦੇ ਵਿੱਚ ਹੁਣ 2 ਮੈਂਬਰ ਹੀ ਹੋਣਗੇ, ਜੋ ਕਿ ਪਹਿਲਾਂ ਨਿਯੁਕਤ ਕੀਤੇ ਇੱਕ ਮੈਂਬਰ ਨੇ ਇਹਦੇ ਵਿੱਚ ਸ਼ਾਮਲ ਹੋਣ ਤੋਂ ਨਾ ਜਿਹੜੀ ਜੀ ਉਹ ਕਰਤੀ। ਜਸਟਿਸ ਮਦਨ ਬੀ ਲੋਕਰ ਦੀ ਅਗਵਾਈ ਹੇਠਲੇ ਬੈਂਚ ਨੇ ਇਹ ਹੁਕਮ ਜਾਰੀ ਕੀਤਾ, ਜਦੋਂ ਕਿ ਕੇਂਦਰ ਨੇ ਪਹਿਲਾਂ ਅਦਾਲਤ ਨੇ ਕਿਹਾ ਸੀਗਾ ਕਿ SIT ਲਈ ਨਿਯੁਕਤ ਕੀਤੇ ਇੱਕ ਮੈਂਬਰ ਰਿਟਾਇਰਡ IPS ਆਫਿਸਰ ਰਾਜਦੀਪ ਸਿੰਘ ਨੇ ਨਿੱਜੀ ਆਧਾਰ ਦੇ ਉੱਤੇ ਇਹਦਾ ਮੈਂਬਰ ਬਣ ਤੋਂ ਨਾ ਕਰਤੀ। SIT ਦੇ 2 ਹੋਰਨਾਂ ਮੈਂਬਰਾਂ ਦੇ ਵਿੱਚ ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ SN ਢੀਂਗਰਾ ਤੇ IPS ਆਫਿਸਰ ਅਭਿਸ਼ੇਕ ਦੁਲਾਰ ਸ਼ਾਮਲ ਨੇ। ਕੇਂਦਰ ਤੇ ਪਟੀਸ਼ਨਰਾਂ ਦੇ ਵਕੀਲਾਂ ਨੇ ਅਦਾਲਤ ਦੇ ਵਿੱਚ ਇਹ ਕਿਹਾ ਸੀਗਾ ਜੀ ਕਿ ਰਾਜਦੀਪ ਸਿੰਘ ਦੀ ਥਾਂ ਦੇ ਉੱਤੇ ਹੋਰ ਮੈਂਬਰ ਦੀ ਲੋੜ ਨਹੀਂ ਤੇ 2 ਮੈਂਬਰੀ ਸਿੱਟ ਨੂੰ ਕੰਮ ਕਰਨ ਦੇ ਵਾਸਤੇ ਆਖਿਆ ਜਾਣਾ ਜਿਹੜਾ ਜੀ ਉਹ ਚਾਹੀਦਾ। ਜਿਹੜਾ ਸੁਣਵਾਈ ਕਰ ਰਿਹਾ ਬੈਂਚ ਹੈ ਜੀ, ਜਸਟਿਸ ਦੀਪਕ ਗੁਪਤਾ ਤੇ ਹੇਮੰਤ ਗੁਪਤਾ ਜਿਹੜੇ ਜੀ ਉਹ ਸ਼ਾਮਲ ਨੇ। ਉਹਨਾਂ ਨੇ ਇਹ ਸਹਿਮਤੀ ਜਿਹੜੀ ਜੀ ਉਹ ਜਤਾਈ ਕਿ ਇਹਦੇ ਵਿੱਚ ਸੋਧ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਇਹ ਵੀ ਜਿਹੜਾ ਜੀ ਕਿਹਾ ਗਿਆ ਕਿ ਇਹ ਜਿਹੜੀ SIT ਹੈ ਇਹ 1 ਮਹੀਨੇ ਦੇ ਵਿੱਚ ਜਿਹੜੀ ਹੈ ਜੀ ਉਹ ਆਪਣੀ ਜਾਂਚ ਕਰਕੇ ਸੁਪਰੀਮ ਕੋਰਟ ਦੇ ਮੂਹਰੇ ਜਿਹੜੀ ਜੀ ਉਹ ਪੇਸ਼ ਕਰੂਗੀ। ਸੁਪਰੀਮ ਕੋਰਟ ਨੇ ਗ੍ਰਹਿ ਮੰਤਰਾਲੇ ਦੇ ਪਟੀਸ਼ਨਰਾਂ ਦੇ ਵਕੀਲ ਦੇ ਵਿਚਕਾਰ ਨਵੇਂ ਸਿਰਿਓਂ ਸਿੱਟ ਕਾਇਮ ਕਰਨ ਦੇ ਵਾਸਤੇ ਸਹਿਮਤੀ ਬਣਨ ਤੋਂ ਬਾਅਦ 3 ਮੈਂਬਰੀ ਸਿੱਟ ਜਿਹੜੀ ਜੀ ਉਹ ਕਾਇਮ ਕੀਤੀ ਸੀਗੀ। ਪਰ ਹੁਣ ਇਹ 3 ਮੈਂਬਰੀ ਨਹੀਂ ਰਹੂਗੀ ਜੀ, 2 ਮੈਂਬਰੀ ਸਿੱਟ ਹੀ ਜਿਹੜੀ ਇਹਨਾਂ ਕੇਸਾਂ ਦੀ ਜਾਂਚ ਕਰੂਗੀ। ਇੱਕ ਵਾਰੀ ਫੇਰ ਆਸ ਉਹ ਲੈ ਕੇ ਲੋਕ ਸੁਣਨਗੇ ਕਿ ਸ਼ਾਇਦ ਮਹੀਨੇ ਤੋਂ ਬਾਅਦ ਕੋਈ ਹੋਰ ਤਕਨੀਕੀ ਪੱਖ ਜਿਹੜਾ ਜੀ ਉਹ ਕੱਢ ਕੇ ਅਗਲੇ 10 ਮਹੀਨੇ ਇਹਨੂੰ ਨਾ ਉਲਝਾਇਆ ਜਾਵੇ। ਬਿਲਕੁਲ ਜੀ, ਇਲੈਕਸ਼ਨਾਂ ਤੱਕ ਸ਼ਾਇਦ ਪਤਾ ਨਹੀਂ ਇਹ ਸਿੱਟ ਕਿਤੇ ਦੀ ਕਿਤੇ ਜਾਵੇ। ਬਹੁਤ ਸਿੱਟਾਂ ਬੈਠੀਆਂ ਜੀ ਪਹਿਲਾਂ ਵੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰਾਂ ਦੀ। ਉਹਨਾਂ ਨੇ ਜਿਹੜੇ ਫੰਡ ਆ ਇੱਧਰ ਉੱਧਰ ਦੂਸਰੇ ਹਲਕਿਆਂ ਵਿੱਚ ਲਾਏ। ਜਿਹੜੇ
ਮੁਲਾਜ਼ੇਦਾਰੀਆਂ ਨੇ ਉਹ ਕਿਵੇਂ ਜਿਹੜੀਆਂ ਦੀ ਉਹ ਪਾਲੀਆਂ ਜਾਂਦੀਆਂ ਨੇ, ਕਿਉਂਕਿ ਜਿਹੜਾ ਫੰਡ ਮਿਲਦਾ, ਜਿਹੜਾ ਲੋਕ ਸਭਾ ਦੇ ਮੈਂਬਰ ਨੂੰ ਮਿਲਦਾ, ਉਹ ਜਿਹੜਾ ਦੀ 25 ਲੱਖ ਰੁਪਈਆ, ਉਹਨੂੰ 5 ਕਰੋੜ ਰੁਪਈਆ ਸਾਲ ਦਾ ਮਿਲਦਾ। ਉਹ 25 ਲੱਖ ਰੁਪਈਆ ਆਪਣੇ ਹਲਕੇ ਤੋਂ ਬਾਹਰ ਕਿਸੇ ਬਹੁਤ ਜ਼ਰੂਰੀ ਜਗ੍ਹਾ ਦੇ ਉੱਤੇ ਜਿਹੜਾ ਦੀ ਉਹ ਦੇ ਸਕਦਾ। ਪਰ ਇਸ ਮਾਮਲੇ ਦੇ ਵਿੱਚ ਉਲੰਘਣਾਵਾਂ ਜਿਹੜੀਆਂ ਜੀ ਉਹ ਹੋਈਆਂ ਨੇ। ਇਹ ਤੋਂ ਵੱਧ ਪੈਸੇ ਜਿਹੜੇ ਆ ਜੀ ਕੁਝ ਮੈਂਬਰਾਂ ਨੇ ਦਿੱਤੇ ਆ। ਜਿਹੜਾ ਰਾਜ ਸਭਾ ਦਾ ਮੈਂਬਰ ਹੁੰਦਾ ਜੀ, ਉਹਦੇ ਕੋਲੇ ਇਹ ਆਪਸ਼ਨ ਹੈ ਕਿ ਉਹ ਕਿਸੇ ਜਗ੍ਹਾ ਜਿਹੜਾ ਉਹ ਫੰਡ ਦੇ ਸਕਦਾ ਸੂਬੇ ਦੇ ਵਿੱਚ, ਜਿੱਥੋਂ ਜਿਹੜੇ ਸੂਬੇ ਨੂੰ ਉਹ ਰਿਪਰੈਜ਼ੈਂਟ ਕਰਦਾ। ਸੰਸਦ ਮੈਂਬਰ ਜਿਹੜੇ ਆ ਜੀ, ਉਹਨਾਂ ਨੇ ਸਿਆਸੀ ਮੁਲਾਜ਼ੇਦਾਰੀਆਂ ਜਿਹੜੀਆਂ ਜੀ ਉਹ ਪਗਾਈਆਂ, ਤੇ ਉਹ ਅਕਸਰ ਜਿਹੜਾ ਜੀ ਉਹ ਪਗਾਉਂਦੇ ਵੀ ਨੇ। ਜਿਹੜਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਹੈ ਜੀ, ਉਹਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਚੇਅਰਮੈਨੀ ਵਾਲੇ ਦਸ਼ਮੇਸ਼ ਗਰਲਜ਼ ਕਾਲਜ ਆਫ ਐਜੂਕੇਸ਼ਨ ਪਿੰਡ ਬਾਦਲ ਦੇ ਵਾਸਤੇ 10 ਲੱਖ ਰੁਪਈਏ ਦੇ ਫੰਡ ਦਿੱਤੇ ਆ। ਰਾਜ ਸਭਾ ਮੈਂਬਰ ਰਾਜ ਬੱਬਰ ਨੇ ਬਾਦਲਾਂ ਦੇ ਜੱਦੀ ਡਿਸਟ੍ਰਿਕਟ ਮੁਕਤਸਰ ਦੇ ਵਿੱਚ 25 ਲੱਖ ਦੇ ਫੰਡ ਦਿੱਤੇ ਆ। ਕੁਮਾਰੀ ਸ਼ੈਲਜਾ ਅੰਬਾਲਾ ਦੇ ਮੁਕਤਸਰ ਜ਼ਿਲ੍ਹੇ ਨੂੰ 21 ਲੱਖ ਤੇ 22,000 ਰੁਪਈਏ ਦੇ ਫੰਡ ਜਿਹੜੇ ਜੀ ਉਹ ਦਿੱਤੇ ਆ। MP ਜਿਹੜਾ ਹੈ ਜੀ ਸ਼ੇਰ ਸਿੰਘ ਘੁਬਾਇਆ, ਉਹਨੇ ਵੀ ਜਿਹੜਾ ਜੀ ਮਾਫ਼ ਕਰਨਾ ਸ਼ਮਸ਼ੇਰ ਸਿੰਘ ਦੂਲੋਂ ਹੋਰਾਂ ਨੇ, ਰਾਜ ਸਭਾ ਮੈਂਬਰ ਜਿਹੜੇ ਨੇ, ਉਹਨਾਂ ਨੇ ਇਹ ਮੁਕਤਸਰ ਡਿਸਟ੍ਰਿਕਟ ਨੂੰ ਜੀ 29 ਲੱਖ ਤੇ 50,000 ਰੁਪਈਏ ਦੀ ਗ੍ਰਾਂਟ ਦਿੱਤੀ ਆ। MP ਨਰੇਸ਼ ਗੁਜਰਾਲ ਨੇ ਸਭ ਤੋਂ ਵੱਧ ਫੰਡ ਬਾਦਲਾਂ ਦੇ ਹਲਕੇ ਭੇਜੇ। ਗੁਜਰਾਲ ਨੇ ਸਾਲ 11-12 ਤੋਂ ਹੁਣ ਤੱਕ ਬਠਿੰਡਾ, ਮਾਨਸਾ ਤੇ ਮੁਕਤਸਰ ਜ਼ਿਲ੍ਹੇ ਨੂੰ 12 ਕਰੋੜ ਤੋਂ ਉੱਪਰ ਦੇ ਫੰਡ ਜਿਹੜੇ ਆ ਜੀ ਉਹ ਦਿੱਤੇ ਆ, ਕਿਉਂਕਿ ਉਹਨਾਂ ਨੇ ਬਣਾਇਆ ਉਹ ਸਾਰੇ ਫੰਡ ਉੱਥੇ ਹੀ ਜਾ ਕੇ ਧੋਈ ਗਏ ਆ। ਬਾਦਲ ਦੇ ਕਾਲਜ ਨੂੰ ਦਿੱਤੇ 15 ਲੱਖ ਰੁਪਈਏ ਵੀ ਇਹਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੈ। ਬਿਹਾਰ ਦੇ MP ਨੇ ਡਿਸਟ੍ਰਿਕਟ ਮੁਕਤਸਰ ਦੇ ਵਿੱਚ 25 ਲੱਖ ਦੇ ਫੰਡ ਦਿੱਤੇ। MP ਬਲਵਿੰਦਰ ਸਿੰਘ ਭੁੰਦੜ ਨੇ ਪਿੰਡ ਬਾਦਲ ਦੇ ਦਸ਼ਮੇਸ਼ ਗਰਲਜ਼ ਕਾਲਜ ਆਫ ਐਜੂਕੇਸ਼ਨ ਨੂੰ 5 ਲੱਖ ਰੁਪਈਏ, ਸਣੇ ਪਿੰਡ ਨੂੰ 15 ਲੱਖ, ਪਿੰਡ ਮਲੂਕਾ ਦੇ ਵਿੱਚ 12 ਲੱਖ ਦੇ ਫੰਡ ਜਿਹੜੇ ਜੀ ਉਹ ਦਿੱਤੇ। ਪ੍ਰੇਮ ਸਿੰਘ ਚੰਦੂਮਾਜਰਾ ਅਨੰਦਪੁਰ ਸਾਹਿਬ ਤੋਂ ਜਿਹੜੇ ਜੀ ਲੋਕ ਸਭਾ ਦੇ ਮੈਂਬਰ ਨੇ, ਪਰ ਉਹਨਾਂ ਨੇ ਪੈਸੇ ਜਿਹੜੇ ਆ ਜੀ ਆਪਣੇ ਮੁੰਡੇ ਦੇ ਇੱਥੇ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਜਿਹੜਾ ਵਿਧਾਨ ਸਭਾ ਹਲਕਾ ਸਨੌਰ, ਉੱਥੇ 43 ਲੱਖ ਰੁਪਈਏ ਦੇ ਫੰਡ ਜਿਹੜੇ ਜੀ ਉਹ ਦੇ ਕੇ 25 ਲੱਖ ਤੋਂ ਉੱਪਰ ਦਿੱਤੇ ਨਹੀਂ ਜਾ ਸਕਦੇ। ਰਵਨੀਤ ਬਿੱਟੂ ਨੇ ਆਪਣੇ ਹਲਕੇ ਤੋਂ ਬਾਹਰ 90 ਲੱਖ ਦੇ ਫੰਡ ਦਿੱਤੇ, ਜਿਹਦੇ 21 ਲੱਖ ਰੁਪਈਆ ਡਿਸਟ੍ਰਿਕਟ ਅੰਮ੍ਰਿਤਸਰ ਦੇ ਵਿੱਚ ਦਿੱਤਾ ਜੀ। ਜਿਹੜਾ ਸਸਪੈਂਡ ਹੋਏ ਹਰਿੰਦਰ ਸਿੰਘ ਖਾਲਸਾ ਨੇ ਫਤਿਹਗੜ੍ਹ ਸਾਹਿਬ ਤੋਂ, ਉਹਨਾਂ ਨੇ 21 ਲੱਖ ਦੇ ਫੰਡ ਪਟਿਆਲਾ ਤੇ ਅੰਮ੍ਰਿਤਸਰ ਦੇ ਵਿੱਚ ਦੇ ਦਿੱਤੇ। ਹਲਕਾ ਫਿਰੋਜ਼ਪੁਰ ਤੋਂ ਬਾਹਰਲੇ ਪੈਸੇ ਦਾ ਜਿਹੜਾ ਜੀ ਉਹ ਮੀਂਹ ਵੜਿਆ। MP HK ਦੁਆ ਨੇ ਡਿਸਟ੍ਰਿਕਟ ਫਿਰੋਜ਼ਪੁਰ ਦੇ ਵਿੱਚ 4.25 ਕਰੋੜ ਰੁਪਈਏ ਦੇ ਫੰਡ ਦਿੱਤੇ। ਰਣਜੀਤ ਸਿੰਘ ਬ੍ਰਹਮਪੁਰਾ ਨੇ 1.25 ਕਰੋੜ ਰੁਪਈਆ, ਰਤਨ ਸਿੰਘ ਅਜਨਾਲਾ ਨੇ 1 ਕਰੋੜ 70 ਲੱਖ, ਅੰਬਿਕਾ ਸੋਨੀ ਨੇ 1 ਕਰੋੜ 26 ਲੱਖ ਇਸੇ ਜ਼ਿਲ੍ਹੇ ਫਿਰੋਜ਼ਪੁਰ ਦੇ ਵਿੱਚ ਜਿਹੜੇ ਜੀ ਆ ਕੇ ਫੰਡ ਦਿੱਤੇ। ਹਰਸਿਮਰਤ ਕੌਰ ਬਾਦਲ ਨੇ ਆਪਣੇ ਹਲਕੇ ਤੋਂ ਬਾਹਰ ਉੱਤਰਾਖੰਡ ਦੇ ਵਿੱਚ ਡਿਸਟ੍ਰਿਕਟ ਰੁਦਰਪ੍ਰਯਾਗ ਦੇ ਡਿਪਟੀ ਕਮਿਸ਼ਨਰ ਨੂੰ 25 ਲੱਖ ਰੁਪਈਏ ਤੇ ਖਾਲਸਾ ਕਾਲਜ ਅੰਮ੍ਰਿਤਸਰ ਨੂੰ 10 ਲੱਖ ਦੇ ਫੰਡ ਦਿੱਤੇ। ਸੰਗਰੂਰ ਦੇ MP ਭਗਵੰਤ ਮਾਨ ਨੇ PGI ਚੰਡੀਗੜ੍ਹ ਦੇ ਵਾਸਤੇ ਕਈ ਸੈਂਕੜੇ ਜਿਹੜੇ ਜੀ ਸਟ੍ਰੈਚਰ ਖਰੀਦ ਕੇ ਦਿੱਤੇ, ਔਰ ਇਹ ਉਹਨਾਂ ਨੇ ਜਿਹੜੇ ਜੀ ਆਪਣੇ MP ਲੈਂਡ ਦੇ ਵਿੱਚੋਂ ਆਪਣੇ ਹਲਕੇ ਤੋਂ ਬਾਅਦ ਹਸਪੀਟਲ ਨੂੰ ਦਿੱਤੇ, ਪਰ ਇਹ ਕਿਸੇ ਜਿਹੜਾ ਜੀ ਉਹ ਨਿੱਜੀ ਕਿਸੇ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਨਹੀਂ ਗਏ। ਸੁਖਦੇਵ ਸਿੰਘ ਢੀਂਡਸਾ ਨੇ ਲੰਬੀ ਦੇ ਵਾਸਤੇ 55 ਲੱਖ ਰੁਪਈਏ ਦੇ ਫੰਡ ਜਿਹੜੇ ਜੀ ਉਹ ਦਿੱਤੇ, ਔਰ ਇਹਦੇ ਵਿੱਚੋਂ ਪਿੰਡ ਬਾਦਲ ਦੇ ਦਸ਼ਮੇਸ਼ ਗਰਲਜ਼ ਕਾਲਜ ਆਫ ਐਜੂਕੇਸ਼ਨ ਅਤੇ ਖੇਡਾਂ ਲਈ 19 ਲੱਖ ਦੇ ਫੰਡ ਜਿਹੜੇ ਜੀ ਉਹ ਦਿੱਤੇ। ਜਿਹੜਾ ਬਾਦਲ ਹਲਕਾ ਜੀ ਉਹਦੀ 112 ਜਿਹੜੀ ਹੈ ਜੀ ਉਹ ਰਹੀ ਪਿਛਲੇ ਇਹਨਾਂ 10 ਸਾਲਾਂ ਦੇ ਦੌਰਾਨ। ਜਿਹੜੇ ਲੈ ਦੇ ਕੇ ਆਲੇ ਦੁਆਲੇ ਜਿਨ੍ਹਾਂ ਨੇ ਬਣਾਏ ਆ ਜੀ, ਉਹਨਾਂ ਤੋਂ ਇਹ ਫੰਡ ਜਿਹੜੇ ਜੀ ਉੱਥੇ ਲਿਜਾਂਦੇ ਰਹੇ। ਇਹ ਹੁਣ ਜਿਹੜੀ ਜੀ ਇਹ ਔਨ ਰਿਕਾਰਡ ਸਾਰੀ ਜਾਣਕਾਰੀ ਜਿਹੜੀ ਉਹ ਸਾਹਮਣੇ ਹੈ ਜੀ। ਇਹ ਪਤਾ ਨਹੀਂ ਉਹ ਕਿਉਂ ਇਹ ਦੂਸਰਿਆਂ ਦੇ ਇਲਾਕੇ ਵਿੱਚ ਦਿੰਦੇ ਰਹੇ। ਤਾਂ ਅੱਗੇ ਆਪਾਂ ਪੰਚਾਇਤੀ ਚੋਣਾਂ ਦੀ ਜੇ ਗੱਲ ਕਰੀਏ, ਕਾਫੀ ਟਾਈਮ ਤੋਂ ਲਟਕ ਰਹੀਆਂ ਤੇ ਉਹ ਹਜੇ ਵੀ ਭੰਬਲ ਭੂਸਾ ਇਹ ਨਹੀਂ ਪਤਾ ਲੱਗ ਰਿਹਾ ਕਿ ਕਦੋਂ ਜਿਹੜੀਆਂ ਦੀ ਉਹ ਚੋਣਾਂ ਹੋਣਗੀਆਂ। ਕਰਾਉਣੀਆਂ ਪੈਣੀਆਂ 31 ਦਸੰਬਰ ਤੋਂ ਜਿਹੜਾ ਦੀ ਉਹ ਪਹਿਲਾਂ। ਇੱਕ ਦੋ ਚੀਜ਼ਾਂ ਇਹਦੇ ਵਿੱਚ ਟੈਕਨੀਕਲੀ ਜਿਹੜੀਆਂ ਦੀ ਉਹ ਸਾਹਮਣੇ ਆ ਰਹੀਆਂ ਨੇ। ਇਹਨਾਂ ਦਿਨਾਂ ਦੇ ਵਿੱਚ 31 ਦਸੰਬਰ ਤੋਂ ਪਹਿਲਾਂ ਜਿਹੜੀਆਂ ਪੰਚਾਇਤਾਂ ਨੇ ਉਹ ਮਤੇ ਪਾ ਕੇ ਆਪੋ ਆਪਣੇ ਪਿੰਡਾਂ ਦੇ ਜਿਹੜਾ ਜੀ ਉਹ ਅਕਸਰ ਭੇਜਦੀਆਂ ਨੇ। ਔਰ ਆਪਾਂ ਪਿਛਲੇ ਸਾਲਾਂ ਦੀ ਗੱਲ ਕਰੀਏ ਤਾਂ ਇਹ ਮਤੇ ਜਿਹੜੇ ਆ ਜੀ ਉਹ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜਾ ਜੀ ਉਹ ਹੋ ਗਏ। 1000 ਤੋਂ ਵੀ ਜਿਹੜਾ ਜੀ ਉਹ ਟੱਪ ਕੇ ਪਿੰਡ ਜਿਹੜੇ ਮਤੇ ਪਾ ਕੇ ਭੇਜਦੀਆਂ ਸੀ ਕਿ ਉਹਨਾਂ ਦੇ ਪਿੰਡਾਂ ਦੇ ਵਿੱਚ ਠੇਕਾ ਜਿਹੜਾ ਜੀ ਉਹ ਨਾ ਖੋਲਿਆ ਜਾਵੇ। ਸਭ ਤੋਂ ਵੱਡੀ ਸੈਟਬੈਕ ਜਿਹੜੀ ਹੈ ਜੀ ਉਹ ਇਹਨਾਂ ਮਤਿਆਂ ਨੂੰ ਪਈ, ਕਿਉਂਕਿ 4 ਮਹੀਨੇ ਹੋ ਗਏ ਜਿਹੜੀਆਂ ਪੰਚਾਇਤਾਂ ਨੇ ਉਹ ਭੰਗ ਕੀਤੀਆਂ ਹੋਈਆਂ ਨੇ।
ਉਦੋਂ ਬਾਅਦ ਜਿਹੜਾ ਜੀ ਇਹ ਭੁੱਲੇ ਹੀ ਪਏ ਨੇ, ਕਿਉਂਕਿ ਜਿਹੜੇ ਪੰਚਾਇਤ ਮੰਤਰੀ ਨੇ ਉਹਨਾਂ ਦਾ ਸਾਰਾ ਜ਼ੋਰ ਜਿਹੜਾ ਜੀ ਉਹ ਲੱਗਿਆ ਪਿਆ ਇਹ ਦੱਸਣ ਦੇ ਵਾਸਤੇ ਕਿ ਪੰਜਾਬ ਦਾ ਕੈਪਟਨ ਜਿਹੜਾ ਜੀ ਉਹ ਕੌਣ ਹੈ। ਇਹਦੇ ਵੱਲ ਹੀ ਉਹਨਾਂ ਦਾ ਜ਼ਿਆਦਾ ਧਿਆਨ ਹੈ। ਉਹ ਚਾਹੇ ਹੋਰਡਿੰਗਸ ਨੇ ਤੇ ਚਾਹੇ ਬਿਆਨ ਦੇਣੇ ਨੇ, ਉਹਨਾਂ ਨੇ ਹੀ ਇਸ ਮਸਲੇ ਦੇ ਉੱਤੇ ਸਭ ਤੋਂ ਵੱਧ ਜਿਹੜੀ ਜੀ ਉਹ ਰਾਜਨੀਤੀ ਭਖਾਈ ਰੱਖੀ ਆ ਪਿਛਲੇ ਦਿਨਾਂ ਤੋਂ। ਇਹ ਭੁੱਲ ਕੇ ਕਿ ਪੰਜਾਬ ਦੇ ਵਿੱਚ ਪੰਚਾਇਤ ਦੀਆਂ ਜਿਹੜੀਆਂ ਚੋਣਾਂ ਨੇ ਉਹ ਕਰਵਾਉਣ ਵਾਲੀਆਂ ਨੇ। ਪੰਜਾਬ ਦੇ ਵਿੱਚ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਲਈ ਜਿਹੜੇ ਯਤਨ ਨੇ ਉਹ ਸੁਹਿਰਦ ਨਾ ਹੋਣ ਕਰਕੇ ਜੀ ਲੋਕਤੰਤਰ ਦੀ ਨੀਂਹ ਮੰਨੀਆਂ ਜਾਂਦੀਆਂ ਇਹਨਾਂ ਸੰਸਥਾਵਾਂ ਦੀ ਚੋਣ ਪ੍ਰਕਿਰਿਆ ਜਿਹੜੀ ਹੈ ਜੀ ਉਹ ਖਾਨਾ ਪੂਰਤੀ ਬਣਦੀ ਜਾ ਰਹੀ ਹੈ, ਕਿਉਂਕਿ ਇਹ ਖਾਨਾ ਪੂਰਤੀ ਹੀ ਹੁਣ ਜਿਹੜੀ ਆ ਉਹ ਜਾਊਗੀ। ਇਹ ਕਿਹਾ ਜਾ ਰਿਹਾ ਜੀ ਕਿ ਇਹ ਸਾਰੀ ਜਿਹੜੀ ਅੱਜ ਸ਼ਾਮ ਤੱਕ ਪ੍ਰਕਿਰਿਆ ਰਾਖਵੇਂਕਰਨ ਵਾਲੀ ਜਿਹੜੀ ਹੈ ਜੀ ਉਹ ਚਾੜਨ ਦੇ ਵਾਸਤੇ ਆਖਿਆ ਗਿਆ। ਇਹਦੇ ਸੰਬੰਧੀ ਜਿਹੜੀ ਰਾਖਵੇਂਕਰਨ ਸੰਬੰਧੀ ਨੋਟੀਫਿਕੇਸ਼ਨ ਕੱਲ ਤੱਕ ਜਿਹੜਾ ਜੀ ਉਹ ਭੇਜਿਆ ਜਾਊਗਾ। ਚੋਣਾਂ ਦਾ ਐਲਾਨ 7 ਦਸੰਬਰ ਨੂੰ ਕੀਤੇ ਜਾਣ ਦੀ ਜਿਹੜੀ ਜੀ ਉਹ ਜਾਣਕਾਰੀ ਜਿਹੜੀ ਉਹ ਮਿਲ ਰਹੀ ਹੈ। ਵੋਟਾਂ ਪੈਣ ਦਾ ਅਮਲ 29 ਜਾਂ 30 ਦਸੰਬਰ ਜਿਹੜਾ ਜੀ ਉਹ ਫਿਕਸ ਕੀਤਾ ਜਾ ਸਕਦਾ, ਕਿਉਂਕਿ 7 ਦਸੰਬਰ ਨੂੰ ਇੱਥੇ ਪਟਿਆਲੇ ਦੇ ਵਿੱਚ ਮੁੱਖ ਮੰਤਰੀ ਹੋਰਾਂ ਦੀ ਫੇਰੀ ਆ ਔਰ ਇੱਥੇ ਜਿਹੜਾ ਜੀ ਉਹ ਕਿਸਾਨ ਕਰਜ਼ਿਆਂ ਦੇ ਸੰਬੰਧ ਦੇ ਵਿੱਚ ਇੱਕ ਸਮਾਗਮ ਉਹਨਾਂ ਨੇ ਜਿਹੜਾ ਜੀ ਉਹ ਕਰਨਾ ਔਰ ਇਹਦੇ ਤੋਂ ਬਾਅਦ ਫੌਰਨ ਬਾਅਦ ਇਹ ਐਲਾਨ ਜਿਹੜਾ ਜੀ ਉਹ ਚੋਣਾਂ ਦਾ ਕੀਤਾ ਜਾ ਸਕਦਾ। ਇਹਨੂੰ ਲੈ ਕੇ ਹਾਲਾਂਕਿ ਜਿਹੜਾ ਜੀ ਸੋਸ਼ਲ ਮੀਡੀਆ ਦੇ ਉੱਤੇ ਇਹ ਵੀ ਗੱਲ ਚੱਲ ਰਹੀ ਹੈ ਕਿ ਦਸੰਬਰ ਦਾ ਮਹੀਨਾ ਜਿਹੜਾ ਲਾਸਟ ਵੀਕ ਹੁੰਦਾ ਜੀ ਇਹ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਮਾਤਾ ਗੁਜਰੀ ਜੀ ਦਾ ਸ਼ਹੀਦੀ ਦਿਹਾੜਾ ਜਿਹੜਾ ਜੀ ਉਹ ਹੁੰਦਾ, ਇਹ ਦਿਨ ਸੋਗਮਈ ਹੁੰਦੇ ਆ ਔਰ ਇਹ ਕਿਹਾ ਜਾ ਰਿਹਾ ਕਿ ਉਦੋਂ ਜੇ ਵੋਟਾਂ ਪੈਣਗੀਆਂ ਤੇ ਬਿਨਾਂ ਕਿਸੇ ਸ਼ੱਕ ਦੇ ਸ਼ਰਾਬਾਂ ਤੇ ਬਾਕੀ ਜਿਹੜੇ ਨਸ਼ੇ ਨੇ ਉਹ ਵੀ ਜਿਹੜੇ ਜੀ ਉਹ ਹੋਣਗੇ ਕਿ ਇਹ ਟਾਲੀਆਂ ਜਾ ਸਕਣ, ਪਰ ਟਾਲੀਆਂ ਨਹੀਂ ਜਾ ਸਕਦੀਆਂ ਜੀ। 31 ਦਸੰਬਰ ਤੋਂ ਪਹਿਲਾਂ ਜਿਹੜੀਆਂ ਜੀ ਉਹ ਪੰਚਾਇਤਾਂ ਦੀਆਂ ਚੋਣਾਂ ਕਰਾਉਣੀਆਂ ਪੈਣਗੀਆਂ। ਪੰਜਾਬ ਦੇ ਵਿੱਚ 13,000 ਦੇ ਕਰੀਬ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਜਿਹੜੀਆਂ ਜੀ ਉਹ ਕਰਵਾਈਆਂ ਜਾਣਗੀਆਂ। 16 ਜੁਲਾਈ ਨੂੰ ਸਾਰੀਆਂ ਪੰਚਾਇਤਾਂ ਭੰਗ ਕਰਕੇ ਪਿੰਡਾਂ ਦੇ ਵਿੱਚ ਪ੍ਰਸ਼ਾਸਕ ਜਿਹੜੇ ਆ ਜੀ ਉਹ ਲਾਏ ਗਏ ਸੀਗੇ ਤੇ ਭੰਗ ਹੋਣ ਤੋਂ 6 ਮਹੀਨਿਆਂ ਦੇ ਅੰਦਰ ਅੰਦਰ ਚੋਣਾਂ ਜਿਹੜੀਆਂ ਜੀ ਉਹ ਕਰਵਾਉਣੀਆਂ ਜ਼ਰੂਰੀ ਹੁੰਦੀਆਂ ਨੇ। ਇਹ ਮਹਿਜ ਖਾਨਾ ਪੂਰੀ, ਕਿਉਂਕਿ ਟੈਕਨੀਕਲੀ ਉਹਨਾਂ ਨੂੰ ਲੱਗਦਾ ਕਿ ਇਹ ਜਿਹੜੀਆਂ ਜੀ ਉਹ ਕਰਵਾਈਆਂ ਜਾਣ, ਨਹੀਂ ਜਿਹੜੀਆਂ ਜੀ ਉਹ ਕਰਵਾਉਣਗੇ ਤਾਂ ਉਹ ਸੰਵਿਧਾਨਕ ਜਿਹੜੇ ਤਰੀਕੇ ਨੇ ਉਹਨਾਂ ਦੇ ਵਾਸਤੇ ਕਈ ਸਾਹਮਣੇ ਜਿਹੜੇ ਜੀ ਉਹ ਖੜੇ ਹੋਣਗੇ। ਪਤਾ ਨਹੀਂ ਹੁਣ ਜਿਹੜਾ ਜੀ ਇਹ ਪੰਚਾਇਤਾਂ ਜਿਹੜੀਆਂ ਨੇ ਉਹਨੂੰ ਲੈ ਕੇ ਕਾਂਗਰਸ ਦੀ ਜਿਹੜੀ ਜੀ ਉਹ ਤਿਆਰੀ ਕੀ ਹੈ। ਦੱਸਿਆ ਕਿ ਪੰਚਾਇਤ ਮੰਤਰੀ ਜਿਹੜੇ ਨੇ ਜੀ ਉਹ ਤਾਂ ਵਿਚਾਰੇ ਅਜੇ ਇਹ ਸਾਰੇ ਜੰਜਾਲ ਦੇ ਵਿੱਚੋਂ ਨਹੀਂ ਨਿਕਲੇ ਕਿ ਪੰਜਾਬ ਦਾ ਕੈਪਟਨ ਜਿਹੜਾ ਜੀ ਉਹ ਕੌਣ ਹੈ, ਕਿਉਂਕਿ ਉਹ ਕਿਸੇ ਨੂੰ ਠਹਿਰਾਉਣ ਦੀ ਕੋਸ਼ਿਸ਼ ਕਰ ਰਹੇ ਆ, ਲੋਕ ਕਿਸੇ ਨੂੰ ਸਮਝ ਰਹੇ ਆ। ਬਿਲਕੁਲ ਜੀ, ਆਪੋ ਆਪਣੇ ਕੰਮ ਵੱਲ ਧਿਆਨ ਬਹੁਤ ਘੱਟ ਦਿੱਤਾ ਜਾਂਦਾ ਆ ਤੇ ਪਾਰਟੀਬਾਜ਼ੀ ਵੱਲ ਬਹੁਤ ਜ਼ਿਆਦਾ ਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਕਿ ਕੋਈ ਕੰਮ ਦੀ ਗੱਲ ਨਹੀਂ ਹੁੰਦੀ ਇਸ ਦੇਸ਼ ਦੇ ਵਿੱਚ, ਤੇ ਹੁਣ ਹਨੂੰਮਾਨ ਦੀ ਜਾਤ ਨੂੰ ਲੈ ਕੇ ਇੱਕ ਹੋਰ ਵਿਵਾਦ। ਦੇਖੋ ਜੀ, ਇਹ ਹੈਰਾਨੀ ਵਾਲੀ ਗੱਲ ਹੈ ਕਿ ਇਹ ਵਿਵਾਦ ਜਿਹੜੇ ਆ ਜੀ ਉਹ ਉੱਭਰ ਰਹੇ ਆ, ਚਾਹੇ ਆਪਾਂ ਗਊ ਹੱਤਿਆ ਦੀ ਗੱਲ ਕੀਤੀ ਹੈ ਤੇ ਚਾਹੇ ਅਜਿਹੀਆਂ ਗੱਲਾਂ ਜਿਹੜੀਆਂ ਜੀ ਹਨੂੰਮਾਨ ਦੀ ਜਾਤ ਨੂੰ ਲੈ ਕੇ ਜਿਹੜੀਆਂ ਜੀ ਉਹ ਕੀਤੀਆਂ ਜਾ ਰਹੀਆਂ ਨੇ। ਇਹ ਬਹਿਰਾਇਚ ਏਰੀਆ ਪੈਂਦਾ ਜੀ, ਇੱਥੋਂ ਭਾਜਪਾ ਦੀ ਸੰਸਦ ਮੈਂਬਰ ਆ ਸਵਿਤਰੀ ਬਾਈ ਫੂਲੇ, ਉਹਨੇ ਦਾਅਵਾ ਇਹ ਕੀਤਾ ਕਿ ਜਿਹੜੇ ਹਨੂੰਮਾਨ ਨੇ ਉਹ ਇੱਕ ਦਲਿਤ ਹੋਣ ਦੇ ਨਾਲ ਨਾਲ ਮਨੂਵਾਦੀ ਲੋਕਾਂ ਦਾ ਗੁਲਾਮ ਸੀ। ਯੋਗੀ ਆਦਿੱਤਿਆਨਾਥ ਨੇ ਇੱਕ ਬਿਆਨ ਦਿੱਤਾ ਸੀ ਕੁਝ ਸਮਾਂ ਪਹਿਲਾਂ ਤੇ ਉਹਨੇ ਇਹ ਕਿਹਾ ਸੀਗਾ ਕਿ ਹਨੂੰਮਾਨ ਜਿਹੜਾ ਜੀ ਉਹ ਦਲਿਤ ਸੀਗਾ। ਫੂਲੇ ਨੇ ਕਥਿਤ ਤੌਰ ਤੇ ਇਹ ਕਿਹਾ ਕਿ ਦਲਿਤਾਂ ਦੇ ਪਛੜੇ ਲੋਕਾਂ ਨੂੰ ਬਾਂਦਰ ਤੇ ਰਾਖਸ਼ ਕਿਹਾ ਜਾਂਦਾ ਸੀਗਾ। ਫੂਲੇ ਨੇ ਇਹ ਕਿਹਾ ਕਿ ਭਾਜਪਾ ਦੇ ਕੋਲੇ ਕੋਈ ਹੋਰ ਮੁੱਦਾ ਨਾ ਹੋਣ ਕਰਕੇ ਰਾਮ ਮੰਦਿਰ ਦੇ ਮੁੱਦੇ ਨੂੰ ਉਹ ਜਿਹੜਾ ਜੀ ਉਭਾਰ ਰਹੀ ਆ। ਉਧਰ ਭਾਜਪਾ ਦੇ ਤਰਜਮਾਨ ਚੰਦਰ ਮੋਹਨ ਨੇ ਕਿਹਾ ਕਿ ਫੂਲੇ ਦੇ ਬਿਆਨ ਤੋਂ ਇਉਂ ਜਿਹੜਾ ਜੀ ਲੱਗਦਾ ਕਿ ਉਹਨਾਂ ਨੂੰ ਭਾਰਤੀ ਰਵਾਇਤਾਂ ਬਾਰੇ ਕੋਈ ਬਹੁਤੀ ਜਾਣਕਾਰੀ ਜਿਹੜੀ ਉਹ ਨਹੀਂ ਹੈ। ਉਹਨੇ ਜਿਹੜੀ ਜੀ ਫੂਲੇ ਆ ਉਹਨੇ ਇਹ ਗੱਲ ਕਹੀ ਹੈ ਕਿ ਭਗਵਾਨ ਹਨੂੰਮਾਨ ਦਲਿਤ ਸੀਗੇ ਤੇ ਉਹ ਮਨੂਵਾਦੀ ਲੋਕਾਂ ਦੇ ਗੁਲਾਮ ਸੀਗੇ। ਉਹ ਦਲਿਤ ਤੇ ਇੱਕ ਮਨੁੱਖ ਸੀ। ਉਹਨੇ ਕਿਹਾ ਕਿ ਉਹਨੇ ਭਗਵਾਨ ਰਾਮ ਦੇ ਵਾਸਤੇ ਇੰਨਾ ਕੁਝ ਕੀਤਾ, ਪਰ ਫਿਰ ਵੀ ਉਹਨੂੰ ਪੂਛ ਲਾ ਕੇ ਤੇ ਉਹਦੇ ਮੂੰਹ ਨੂੰ ਰੰਗ ਕਰਕੇ ਜਿਹੜਾ ਜੀ ਉਹ ਬਾਂਦਰ ਦਾ ਰੂਪ ਕਿਉਂ ਦਿੱਤਾ ਗਿਆ। ਫੂਲੇ ਇਹ ਵੀ ਕਹਿੰਦੀ ਹੈ ਕਿ ਜਦੋਂ ਉਹਨਾਂ ਨੇ ਜਿਹੜਾ ਹਨੂੰਮਾਨ ਦੀ ਪੂਰੀ ਭਗਤੀ ਭਾਵਨਾ ਦੇ ਨਾਲ ਭਗਵਾਨ ਰਾਮ ਲਈ ਇੰਨਾ ਕੁਝ ਕੀਤਾ ਤਾਂ ਉਹਨੂੰ ਬਾਂਦਰ ਦੀ ਥਾਂ ਮਨੁੱਖ ਦਾ ਰੂਪ ਦਿੱਤਾ ਜਾਣਾ ਚਾਹੀਦਾ ਸੀਗਾ। ਉਹਨੇ ਇਹ ਵੀ ਕਿਹਾ ਕਿ ਦਲਿਤ ਹੋਣ ਕਰਕੇ ਉਹਨੂੰ ਜ਼ਿਲਤ ਜਿਹੜੀ ਆ ਜੀ ਉਹ ਝੱਲਣੀ ਪਈ। ਮੈਂ ਕਿਹਾ ਕਿ ਅਸੀਂ ਦਲਿਤਾਂ ਨੂੰ ਮਨੁੱਖ ਕਿਉਂ ਨਹੀਂ ਮੰਨਦੇ। ਉੱਧਰ ਜਿਹੜੇ ਮੁੱਖ ਮੰਤਰੀ ਉੱਤਰ ਪ੍ਰਦੇਸ਼ ਦਾ ਯੋਗੀ ਆਦਿੱਤਿਆਨਾਥ, ਉਹਨੇ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਵਿੱਚ ਮਾਲਾਖੇੜਾ ਦੇ ਵਿੱਚ ਚੋਣ ਰੈਲੀ ਦੇ ਦੌਰਾਨ ਕਿਹਾ ਸੀਗਾ ਕਿ ਹੱਕਾਂ ਤੋਂ ਵਾਂਝੇ ਰੱਖੇ ਗਏ
ਹਨੂਮਾਨ ਜੰਗਲਾਂ ਦੇ ਵਿੱਚ ਰਹਿੰਦੇ ਸੀਗੇ ਤੇ ਦਲਿਤ ਸੀ। ਬਜਰੰਗ ਬਲੀ ਨੇ ਭਾਰਤੀ ਭਾਈਚਾਰਿਆਂ ਨੂੰ ਜੋੜਨ ਦਾ ਜਿਹੜਾ ਜੀ ਉਹ ਕੰਮ ਕੀਤਾ ਸੀ। ਤੁਸੀਂ ਦੇਖੋ ਕਿ ਅਕਸ਼ੇ ਦਿਨ ਜਿਹੜੇ ਆ ਜੀ ਉਹ ਕਿਹੜੇ ਤਰੀਕੇ ਦੇ ਜਿਹੜਾ ਆ ਰਹੇ ਆ। ਕਿਸੇ ਨੇ ਇੰਸਪਾਇਰ ਕੀਤਾ ਸੀਗਾ ਵੀ ਪਹਿਲਾਂ ਭਗਵਾਨ ਰਾਮ ਦੇ ਨਾਂ ਤੇ ਸਿੱਧੀ ਸਿਆਸਤ ਹੁੰਦੀ, ਹੁਣ ਹਨੂਮਾਨ ਵੀ ਜਿਹੜੇ ਜੀ ਉਹ ਵਿੱਚ ਲੈ ਆਉਂਦੇ ਗਏ ਆ ਵੀ ਇਹਨੂੰ ਅੱਛੇ ਦਿਨ ਹੋਰ ਕਿੰਨੇ ਕਰਾਉਣੇ ਆ ਜੀ। ਬਿਲਕੁਲ। ਤੇ ਅੱਗੇ ਇੱਕ ਅਕਾਲੀਆਂ ਦੀ ਗੱਲ ਚੱਲਦੀ ਹੁੰਦੀ ਸੀ ਕਿ ਇਹਨਾਂ ਨੇ 2 ਵਿਧਾਨ ਰੱਖੇ ਹੋਏ ਆ, ਕਦੀ ਕੁਛ ਵਰਤ ਲੈਂਦੇ ਪੇਪਰਾਂ 'ਚ, ਕੁਛ ਕਹਿੰਦੇ ਆ ਬਾਹਰ, ਕੁਛ ਕਹਿੰਦੇ ਆ, ਤੇ ਉਸ ਦੀ ਕੀ ਅਪਡੇਟ ਆ? ਉਹਦੇ ਨਾਲ ਕਹਿੰਦੇ ਕਿ ਇਹਨਾਂ ਦੀਆਂ ਮੁਸ਼ਕਿਲਾਂ ਵੀ ਵਧੀਆਂ। ਐਕਚੁਅਲੀ ਇਹ ਇਸ਼ੂ ਕੀ ਹੈ ਕਿ ਇਹਨਾਂ ਨੇ ਜਦੋਂ ਤੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਨੀਆਂ ਹੁੰਦੀਆਂ ਤੇ ਉਦੋਂ ਇਹ ਬਣ ਜਾਂਦੇ ਆ ਜੀ ਧਾਰਮਿਕ ਇੱਕ ਪਾਰਟੀ, ਇੱਕ ਧਰਮ ਨੂੰ ਜਿਹੜਾ ਜੀ ਰਿਪਰੈਜ਼ੈਂਟ ਕਰਦੀ। ਤੇ ਜਦੋਂ ਦੂਜੀਆਂ ਚੋਣਾਂ ਲੜਨੀਆਂ ਨੇ ਵਿਧਾਨ ਸਭਾ ਦੀਆਂ, ਲੋਕ ਸਭਾ ਦੀਆਂ ਤੇ ਬਾਕੀ ਪੰਚਾਇਤਾਂ, ਉਦੋਂ ਇਹ ਬਣ ਜਾਂਦੇ ਆ ਜੀ ਧਰਮ ਨਿਰਪੱਖ ਪਾਰਟੀ। ਇਹਨੂੰ ਲੈ ਕੇ ਇੱਕ ਮਾਮਲਾ ਸੋਸ਼ਲਿਸਟ ਪਾਰਟੀ ਦੇ ਨੇਤਾ ਬਲਵੰਤ ਸਿੰਘ ਖੇੜਾ ਤੇ ਓਮ ਸਿੰਘ ਸਤਿਆਣਾ ਉਹਨਾਂ ਦੇ ਵੱਲੋਂ ਜਿਹੜਾ ਅਦਾਲਤ 'ਚ ਉਹ ਲਗਾਏ ਹੋਏ ਆ। ਅਕਾਲੀ ਦਲ ਦੇ ਪ੍ਰਮੁੱਖ ਨੇਤਾ ਪ੍ਰਕਾਸ਼ ਸਿੰਘ ਬਾਦਲ, ਰਣਜੀਤ ਸਿੰਘ ਬ੍ਰਹਮਪੁਰਾ, ਸੁਖਦੇਵ ਸਿੰਘ ਢੀਂਡਸਾ, ਕਿਰਪਾਲ ਸਿੰਘ ਬਡੂੰਗਰ, ਦਲਜੀਤ ਚੀਮਾ ਦੇ ਵਿਰੁੱਧ ਫਰਾਡ, ਸਾਜ਼ਿਸ਼ ਤੇ ਜਾਲਸਾਜ਼ੀ ਦੇ ਕੀਤੇ ਫੌਜਦਾਰੀ ਮੁਕੱਦਮੇ ਦੀ ਸੁਣਵਾਈ ਹੁਸ਼ਿਆਰਪੁਰ ਦੀ ਚੀਫ ਜੁਡੀਸ਼ੀਅਲ ਮੈਜਿਸਟਰੇਟ ਗੁਰਸ਼ੇਰ ਸਿੰਘ ਹੋਰਾਂ ਦੀ ਅਦਾਲਤ ਦੇ ਵਿੱਚ ਜਿਹੜਾ ਜੀ ਉਹ ਹੋਈ। ਇਹਦੇ ਵਿੱਚ ਜਿਹੜਾ ਜੀ ਬਾਦਲ ਵਾਲਾ ਅਕਾਲੀ ਦਲ ਹੈ ਉਹਦੇ ਸਕੱਤਰ ਚਰਨਜੀਤ ਬਰਾੜ ਨੇ ਕਾਰਵਾਈ ਰਜਿਸਟਰ ਸਣੇ ਸਾਰਾ ਰਿਕਾਰਡ ਅਦਾਲਤ ਦੇ ਵਿੱਚ ਪੇਸ਼ ਕੀਤਾ। ਸ਼ਿਕਾਇਤ ਕਰਨ ਵਾਲੇ ਦੇ ਵੱਲੋਂ ਜਿਹੜੇ ਵਕੀਲ ਸੀ ਉਹਨਾਂ ਨੇ ਕੇਸ ਦੀ ਪੈਰਵਾਈ ਕੀਤੀ। ਅਕਾਲੀ ਨੇਤਾਵਾਂ ਦੇ ਵਿਰੁੱਧ IP ਦੀਆਂ ਧਾਰਾਵਾਂ ਦੇ ਅਧੀਨ ਜਿਹੜਾ ਜੀ ਹੇਰਾਫੇਰੀ ਦਾ ਕੇਸ ਜਿਹੜਾ ਜੀ ਉਹ ਚੱਲ ਰਿਹਾ। ਜਿਹੜਾ ਚਰਨਜੀਤ ਬਰਾੜ ਹੈ ਜੀ ਉਹਨੇ ਖਲਫੀਆ ਬਿਆਨ ਦੇ ਵਿੱਚ ਇਹ ਮੰਨਿਆ ਕਿ ਉਹਨਾਂ ਦੀ ਪਾਰਟੀ ਨੇ 13 ਜੂਨ 2004 ਨੂੰ ਸੰਵਿਧਾਨ ਦੇ ਵਿੱਚ ਸੋਧ ਕੀਤੀ। ਇਹਦੇ ਸੰਬੰਧੀ ਪ੍ਰਕਾਸ਼ ਸਿੰਘ ਬਾਦਲ ਨੇ ਰਣਜੀਤ ਸਿੰਘ ਬ੍ਰਹਮਪੁਰਾ ਦੀ ਪ੍ਰਧਾਨਗੀ ਦੇ ਹੇਠ 8 ਮੈਂਬਰਾਂ ਦੀ ਵਿਧਾਨ ਸੋਧ ਕਮੇਟੀ 3 ਮਾਰਚ 2000 ਨੂੰ ਬਣਾਈ ਸੀ। ਇਹਦੇ ਤੋਂ ਬਾਅਦ ਇਹ ਸਾਰਾ ਕੁਝ ਉਹ ਆਪਣੇ ਜਿਹੜਾ ਜੀ ਉਹਨੇ ਜਿਹੜਾ ਹਲਫੀਆ ਬਿਆਨ ਦਿੱਤਾ ਉਹਦੇ ਵਿੱਚ ਮੰਨ ਰਿਹਾ ਜੀ। ਇਹ ਸੋਧ ਕਮੇਟੀ 3 ਮਾਰਚ 2000 ਨੂੰ ਬਣਾਈ ਸੀ ਔਰ ਇਸ ਤੋਂ ਬਾਅਦ ਇਹਦੇ ਵਿੱਚ ਕਿਰਪਾਲ ਸਿੰਘ ਬਡੂੰਗਰ ਨੂੰ ਮੈਂਬਰ ਨਿਯੁਕਤ ਕੀਤਾ ਗਿਆ। ਉਹਨੇ ਮੰਨਿਆ ਕਿ ਡੈਲੀਗੇਟਾਂ ਦੀਆਂ ਡਿਸਟ੍ਰਿਕਟ ਵਾਈਜ਼ ਸੂਚੀਆਂ ਦਸਤਖਤ ਕਰਕੇ ਕਾਰਵਾਈ ਰਜਿਸਟਰ ਦੇ ਵਿੱਚ ਲਾਈਆਂ ਗਈਆਂ। ਨਵਾਂ ਸੰਵਿਧਾਨ ਪੰਜਾਬੀ ਦੇ ਵਿੱਚ ਪੇਸ਼ ਨਹੀਂ ਕੀਤਾ ਗਿਆ, ਸਗੋਂ ਅੰਗਰੇਜ਼ੀ ਦੇ ਵਿੱਚ ਜਿਹੜਾ ਪ੍ਰਿੰਟ ਕਰਵਾਇਆ ਪੈਂਫਲੇਟ ਦੀ ਸ਼ਕਲ ਦੇ ਵਿੱਚ ਕਾਰਵਾਈ ਰਜਿਸਟਰ ਦੇ ਵਿੱਚ ਨੱਥੀ ਕੀਤਾ ਗਿਆ ਤੇ ਉਹਨੂੰ ਕਾਰਵਾਈ ਰਜਿਸਟਰ ਦੇ ਵਿੱਚ ਦਰਜ ਨਹੀਂ ਕੀਤਾ ਗਿਆ ਸੀ। ਉਹਨੇ ਇਹ ਸਾਰੀ ਕਾਰਵਾਈ ਜਨਰਲ ਸਕੱਤਰ ਦਲਜੀਤ ਸਿੰਘ ਚੀਮਾ ਨੇ ਜਿਹੜੀ ਜੀ ਉਹ ਲਿਖੀ ਸੀ ਰਜਿਸਟਰ ਦੇ ਉੱਤੇ, ਜੋ ਉਹਨੇ ਹਲਫੀਆ ਬਿਆਨ ਦਿੱਤਾ। ਚਰਨਜੀਤ ਬਰਾੜ ਦੇ ਇਹਨਾਂ ਬਿਆਨਾਂ ਦੇ ਨਾਲ ਜਿਹੜੇ ਨੇਤਾ ਨੇ ਇਹ ਬਾਦਲ ਦਲ ਦੇ ਉਹ ਕਸੂਤੇ ਫਸ ਗਏ ਲੱਗਦੇ। ਅਦਾਲਤ ਨੇ ਜਿਹੜੇ ਹੋਰ ਗਵਾਹ ਨੇ ਉਹਨਾਂ ਦੇ ਬਿਆਨਾਂ ਦੇ ਵਾਸਤੇ ਅਗਲੀ ਤਰੀਕ ਜਿਹੜੀ ਹੈ ਜੀ ਉਹ 11 ਜਨਵਰੀ 2019 ਜਿਹੜੀ ਹੈ ਜੀ ਉਹ ਪਾਈ ਹੈ। ਬਲਵੰਤ ਸਿੰਘ ਖੇੜਾ ਹੋਣੀ ਬੜੀ ਦੇਰ ਤੋਂ ਇਸ ਇਸ਼ੂ ਨੂੰ ਜਿਹੜਾ ਜੀ ਉਹ ਉਭਾਰਨ ਦੇ ਯਤਨਾਂ ਦੇ ਵਿੱਚ ਨੇ। ਵੈਸੇ ਉਹਨਾਂ ਨੇ ਇਹ ਦੋਨੋਂ ਜਿਹੜੀਆਂ ਕਾਪੀਆਂ ਨੇ ਸੰਵਿਧਾਨ ਦੀਆਂ ਜਿਹੜੀਆਂ ਅਕਾਲੀ ਦਲ ਦੇ ਉਹ ਚੋਣ ਕਮਿਸ਼ਨ ਨੂੰ ਵੀ ਦਿੱਤੀਆਂ ਹੋਈਆਂ ਨੇ ਕਿ ਅਕਾਲੀ ਦਲ ਬਾਦਲ ਜਿਹੜਾ ਜੀ ਇਹਦੀ ਮਾਨਤਾ ਰੱਦ ਕੀਤੀ ਜਾਵੇ। ਮੌਜੂਦਾ ਸਮੇਂ ਦੇ ਵਿੱਚ ਜੇ ਆਪਾਂ ਗੱਲ ਲਈਏ ਚਰਨਜੀਤ ਬਰਾੜ ਦੇ ਜਿਹੜੇ ਹਲਫੀਆ ਬਿਆਨ ਦੀ, ਉਹਦੇ ਵਿੱਚ ਜਿਹੜੇ ਉਹਨੇ ਨੇਤਾਵਾਂ ਦਾ ਨਾਮ ਜਿਹੜਾ ਜੀ ਉਹ ਲਿਆ ਜਿਹਦੇ ਵਿੱਚ ਰਣਜੀਤ ਸਿੰਘ ਬ੍ਰਹਮਪੁਰਾ, ਸੁਖਦੇਵ ਸਿੰਘ ਢੀਂਡਸਾ ਹੋਰੀ, ਉਹ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਅਕਾਲੀ ਦਲ ਬਾਦਲ ਤੋਂ ਜਿਹੜਾ ਜੀ ਉਹ ਨਾਤਾ ਤੋੜ ਕੀਤੇ ਹੋਏ ਨੇ। ਜੇ ਉਹਨਾਂ ਦੀ ਗਵਾਹੀ ਜਿਹੜੀ ਜੀ ਉਹ ਆਉਂਦੀ ਆ ਅਦਾਲਤ ਦੇ ਵਿੱਚ ਤੇ ਫਿਰ ਬੜਾ ਇੰਟਰਸਟਿੰਗ ਜਿਹੜਾ ਜੀ ਇੱਕ ਕੇਸ ਬਣ ਜੂਗਾ। ਇੰਟਰਸਟਿੰਗ ਤਾਂ ਹੈਗਾ ਜੀ ਕਿ 2 ਸੰਵਿਧਾਨ ਲਾ ਕੇ ਉਹ ਕਮਰੇ ਕਿਵੇਂ ਬਣਾਇਆ ਜਾ ਰਿਹਾ ਜੀ। ਬਿਲਕੁਲ ਜੀ, ਹੁਣ ਤਾਂ ਉੱਥੇ ਜ਼ਰੂਰ ਸੱਚ ਬੋਲਣਗੇ ਉਹ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡੇ ਅੱਜ ਦੀਆਂ ਬੁਲਟਨ ਇੱਥੇ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।